73 ਸਾਲ ਲੰਘ ਗਿਆ ਤੁਹਾਨੂੰ ਆਪਣਾ ਪਿੰਡ ਛੱਡਿਆ, ਕਦੇ ਪਿੰਡ ਯਾਦ ਆਇਆ ਬਾਅਦ ਦੇ ਵਿੱਚ? ਖੁਆਬ 'ਚ ਰੋਜ਼ ਹੀ ਆਉਂਦਾ। ਖਾਬਾਂ ਦੇ ਵਿੱਚ ਪਿੰਡ ਹੀ ਫਿਰਦਾ ਹੁੰਦਾ ਇਸ ਲਈ ਮੈਂ ਪਿੰਡ ਬੈਠਾ। ਵਾਹ ਵਾਹ ਵਾਹ, ਬੈਠਾ ਤੁਹਾਡੇ ਕੋਲ ਹਾਂ, ਮੈਂ ਪਿੰਡ ਬੈਠਾ। ਕੀ ਯਾਦ ਆਉਂਦਾ ਹੈ ਪਿੰਡ ਦੇ ਆਸੇ-ਪਾਸੇ ਦੇ ਪਿੰਡ ਕਿਵੇਂ ਦੇ? ਸਾਰੇ ਯਾਦ ਆ ਮੈਨੂੰ, ਪਿੰਡ ਸਾਰੇ ਯਾਦ ਆ। ਰੜਾ ਟਾਲੀ ਦੇ ਸੈਂਟਰ 'ਚ ਪਿੰਡ ਆ। ਇੱਧਰ ਰੜਾ ਤੇ ਇੱਧਰ ਟਾਲੀ ਆ, ਉਧਰ ਮਿਆਣੀ ਇੱਕ ਭਗਮਪੁਰੀਆਂ ਦੀ, ਇੱਕ ਪਠਾਣਾ ਦੀ ਮਿਆਣੀ ਆ, ਉਹ ਵੀ ਮੁਸਲਮਾਨਾਂ ਦੀ ਸੀ। ਮਾਵਾਂ ਨੇ ਪੁੱਤ ਨਹੀਂ ਸੰਭਾਲੇ, ਖੂਹਾਂ 'ਚ ਛਾਲਾਂ ਮਾਰ ਕੇ ਕੁੜੀਆਂ ਜਵਾਨ ਮਰ ਗਈਆਂ ਵਿਚਾਰੀਆਂ। ਪੰਜਾਬ ਦੀ ਤਾਰੀਖ ਵਿੱਚ 1947 ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ। 1947 ਨੂੰ ਕਿਉਂ ਅਸੀਂ ਯਾਦ ਕਰਦੇ ਹਾਂ? ਕਿ ਇਸ ਨਾਲ ਜੁੜਾ ਲੱਖਾਂ ਲੋਕਾਂ ਦਾ ਉਹ ਦੁਖਾਂਤ ਜਿਹੜਾ ਨਸਲ ਦਾ ਨਸਲ ਅੱਗੇ ਵੱਧਦਾ ਰਿਹਾ, ਲੇਕਿਨ ਉਹਦੇ ਅੰਦਰ ਕਿਸੇ ਨੂੰ ਸਮਝ ਨਾ ਆਈ ਕਿ ਸਾਡੇ ਨਾਲ ਕੀ ਹੋਇਆ। ਇੱਕ ਵੇਲਾ ਇਹ ਆਇਆ ਕਿ ਸਾਡੇ ਉਹ ਵੱਡੇ ਬਜ਼ੁਰਗ ਜਿਹੜੇ ਸਨ, ਉਹਨਾਂ ਦੇ ਵਿੱਚੋਂ ਸਾਨੂੰ ਕੋਈ ਲੋਕ ਮਿਲਦੇ ਨਹੀਂ ਸਨ ਕਿ ਅਸੀਂ ਪੁੱਛੀਏ ਕਿ ਕੀ ਵਾਪਰੀ 47 ਦੇ ਵਿੱਚ ਪੰਜਾਬ ਦੇ ਨਾਲ। ਉਸ ਪੰਜਾਬ ਦੇ ਨਾਲ ਜਿਹੜਾ ਇੱਕ ਪੁਰਅਮਨ ਪੰਜਾਬ ਸੀ, ਉਸ ਪੰਜਾਬ ਦੇ ਵਿੱਚ ਖੂਨ ਦੀ ਜਿਹੜੀ ਲਕੀਰ ਹੈ ਉਹ ਕਿਵੇਂ ਖਿੱਚੀ ਗਈ ਔਰ ਇਹ ਸਾਰੇ ਦਰਿਆ ਲਾਲ ਕਿਵੇਂ ਕੀਤੇ ਗਏ। ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਤੇ ਇੱਥੋਂ ਦੀ ਜਿਹੜੇ ਨਿਸਾਬੀ ਤਾਰੀਖ ਹੈ ਉਸ ਨੇ ਉਸ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਬਜਾਏ ਕਿ ਉਸ ਨੂੰ ਸਮਝਿਆ ਜਾਂਦਾ। ਲੇਕਿਨ ਇੱਥੋਂ ਦੇ ਜਿਹੜੇ ਲੋਕ ਹਨ ਜਿਨ੍ਹਾਂ 'ਤੇ ਉਹ ਵਾਪਰਿਆ, ਅਸਲ ਸੱਚ ਉਹ ਦੱਸਦੇ ਨੇ। ਸੋ ਹਿਸਟਰੀ ਦਾ ਹੋਣਾ, ਕਿਸੇ ਵੀ ਦੁੱਖ ਦਾ ਹੋਣਾ, ਕਿਸੇ ਵੀ ਜ਼ੁਲਮ ਦਾ ਹੋਣਾ, ਉਸ ਤੋਂ ਵੱਡਾ ਜ਼ੁਲਮ ਇਹ ਹੈ ਕਿ ਉਸ 'ਤੇ ਮਿੱਟੀ ਪਾ ਦੇਣਾ। ਸੋ ਹਿਸਟਰੀ ਦੀ ਕਰੈਕਸ਼ਨ ਲਈ ਅੱਜ ਵੀ ਅਸੀਂ, ਸਾਡੇ ਬਹੁਤ ਸਾਰੇ ਦੋਸਤ, ਪੰਜਾਬੀ ਪ੍ਰਚਾਰ ਟੀਵੀ ਹੋਵੇ, ਪੰਜਾਬੀ ਲਹਿਰ ਹੋਵੇ, ਦੇਸੀ ਇਨਫੋਟੇਨਰ ਹੋਵੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਬਜ਼ੁਰਗਾਂ ਨੂੰ ਲੱਭਿਆ ਜਾਵੇ ਜਿਹੜੇ ਡਾਇਰੈਕਟ ਉਹਦਾ ਸ਼ਿਕਾਰ ਹੋਏ ਔਰ ਉਹਨਾਂ ਦਾ ਹੀ ਜੋ ਖਿਆਲਾਤ ਹੋਣਗੇ ਉਹ ਸੱਚੇ ਖਿਆਲ ਹੋਣਗੇ। ਅੱਜ ਸਾਡੇ ਕੋਲ ਬੇਸ਼ੱਕ ਉਹ ਲੋਕ ਬਹੁਤ ਘੱਟ ਗਏ ਕਿਉਂਕਿ ਪਾਰਟੀਸ਼ਨ ਹੋਏ ਨੂੰ 73 ਸਾਲ ਹੋ ਚੁੱਕੇ ਨੇ ਔਰ 73 ਸਾਲਾਂ ਮਗਰੋਂ ਜ਼ਾਹਿਰ ਜੀ ਗੱਲ ਹੈ ਕਿ ਬੰਦਾ ਕੋਈ ਸਾਨੂੰ ਉਹੀ ਦੱਸ ਸਕਦਾ ਜਿਸ ਦੀ ਉਮਰ 84-85 ਸਾਲ ਹੋਏਗੀ ਔਰ ਇੱਥੇ ਜਿਹੜੀ ਇੱਕ ਸਾਡੀ ਐਵਰੇਜ ਏਜ ਹੈ ਉਹ ਤੇ ਕਿਤੇ 60-65 ਸਾਲ ਹੈ। ਸੋ ਬੜੇ ਘੱਟ ਕਿਰਦਾਰ ਮਿਲਦੇ ਹਨ। ਅੱਜ ਸਾਨੂੰ ਇੱਕ ਐਸਾ ਹੀ ਕਿਰਦਾਰ ਸਾਡੇ ਨਾਲ ਹੈ ਜਿਹੜੇ ਪਾਰਟੀਸ਼ਨ ਦਾ ਡਾਇਰੈਕਟ ਨਿਸ਼ਾਨਾ ਬਣੇ ਔਰ ਇਹ ਚੜ੍ਹਦੇ ਪੰਜਾਬ ਤੋਂ ਲਾਹੌਰ ਆਏ, ਲਾਹੌਰ ਦੇ ਨਾਲ ਨਾਲ ਬਾਕੀ ਪੰਜਾਬ ਦੇ ਏਰੀਆਜ਼ ਦੇ ਵਿੱਚ ਵੀ ਇਹਨਾਂ ਨੇ ਆਪਣੀ ਲਾਈਫ ਗੁਜ਼ਾਰੀ। ਉਸ ਵੇਲੇ ਦਾ ਪੰਜਾਬ, ਅੱਜ ਦਾ ਪੰਜਾਬ ਔਰ ਇਹਨਾਂ ਦਾ ਆਪਣਾ ਘਰ, ਉਹਨੂੰ ਕਿਉਂ ਨਹੀਂ ਭੁੱਲ ਪਾਏ, ਇਹਦੇ ਪਿੱਛੇ ਕਿਹੜੀ ਹਕੀਕਤ ਹੈ, ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ। ਕੀ ਨਾਂ ਹੈ ਚਾਚਾ ਜੀ ਤੁਹਾਡਾ? ਅਹਿਮਦੀਨ। ਤੇ ਇਹ ਦੱਸੋ ਚਾਚਾ ਜੀ ਕਿ ਕਿਹੜੀ ਥਾਂ ਜੰਮੇ ਜਾਏ? ਤੇ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਦਸੂਹਾ ਬਕੇਰੀਆਂ, ਥਾਣਾ ਉੜਬੜਾ ਟਾਂਡਾ, ਪਿੰਡ ਸਲੇਮਪੁਰ। ਪਿੰਡ ਸਲੇਮਪੁਰ। ਰੜਾ ਟਾਲੀ ਦੇ ਸੈਂਟਰ 'ਚ ਪਿੰਡ ਆ। ਇੱਧਰ ਰੜਾ ਤੇ ਇੱਧਰ ਟਾਲੀ ਆ, ਉਧਰ ਮਿਆਣੀ ਇੱਕ ਭਗਮਪੁਰੀਆਂ ਦੀ, ਇੱਕ ਪਠਾਣਾ ਦੀ ਮਿਆਣੀ ਆ, ਉਹ ਵੀ ਮੁਸਲਮਾਨਾਂ ਦੀ ਸੀ। ਠੀਕ ਹੈ। ਹਾਂ, ਉੱਥੇ ਦੀ ਪਦਾਇਸ਼ ਹੈ ਮੇਰੀ, 1936 ਦੀ ਪਦਾਇਸ਼ ਆ। ਠੀਕ ਹੈ। ਮਤਲਬ ਵੰਡ ਵੇਲੇ ਤੁਸੀਂ 11-12 ਸਾਲ ਤੁਹਾਡੇ? 12 ਸਾਲ ਦੇ। ਅੱਛਾ। ਕੀ ਯਾਦ ਆਉਂਦਾ ਹੈ ਪਿੰਡ ਦੇ ਆਸੇ-ਪਾਸੇ ਦੇ ਪਿੰਡ ਕਿਵੇਂ ਦੇ? ਸਾਰੇ ਯਾਦ ਆ ਮੈਨੂੰ, ਪਿੰਡ ਸਾਰੇ ਯਾਦ ਆ। ਦੇਖੋ ਜੀ ਕਿੰਨੇ ਪਿੰਡ ਹੈਗੇ ਨੇ, ਸਮਝੋ ਮਿਆਣੀ ਇੱਕ, ਦੂਸਰੀ ਮਿਆਣੀ, ਰੜਾ, ਟਾਲੀ, ਸਲੇਮਪੁਰ, ਜਲਾਲਪੁਰ, ਬੇਗੋਵਾਲ, ਇਹ ਸਾਰੇ ਆਪਣਾ। ਕਿਵੇਂ ਯਾਦ ਆਉਂਦਾ ਹੈ ਜਿਵੇਂ ਜਦੋਂ ਹੋਸ਼ ਸੰਭਾਲਦੇ ਹੋ? ਹਾਂ, ਤੇ ਉਸ ਵੇਲੇ ਜਿਹੜਾ ਆਪਣਾ ਉੱਥੇ ਘਰ-ਬਾਰ ਵੇਖਦੇ ਹੋ, ਕਿੱਥੋਂ ਯਾਦ ਆਉਂਦਾ? ਮੈਂ ਉੱਥੇ ਹੀ ਫਿਰਦਾ ਬਸ, ਜਿਸ ਤਰ੍ਹਾਂ ਇਹ ਹੁੰਦਾ ਖੁਆਬੀ, ਜਿਸ ਤਰ੍ਹਾਂ ਬੰਦਾ ਉੱਥੇ ਹੀ ਬੈਠਾ ਆ ਮੇਰੇ ਸਾਹਮਣੇ। ਉਹ ਤੇ ਬਿਲਕੁਲ ਤੁਸੀਂ ਬੈਠੇ ਹੋ, ਲੇਕਿਨ ਜਦੋਂ ਤੁਹਾਨੂੰ ਮਤਲਬ ਹੋਸ਼ ਆਉਂਦਾ, ਬੱਚੇ ਨੂੰ ਕੋਈ ਗੱਲ ਯਾਦ ਹੁੰਦੀ ਹੈ, ਮਿਸਾਲ ਦੇ ਤੌਰ ਤੇ ਮੈਨੂੰ ਯਾਦ ਹੈ ਕੋਈ 5-6 ਸਾਲ ਦਾ ਜਦੋਂ ਮੈਂ ਆਇਆ ਸੀ, ਉਦੋਂ ਦੀ ਮੈਨੂੰ ਕੋਈ ਗੱਲਾਂ ਯਾਦ ਹੈ। ਉਸ ਵੇਲੇ ਦਾ ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਸੀ? ਕਿਤਨਾ ਕੁ ਵੱਡਾ ਸੀ? ਕਿਤਨੇ ਕੁ ਲੋਕ ਸਨ? ਕਿਹੜੇ ਕਿਹੜੇ ਸਨ? ਕੋਈ ਯਾਦ ਆਉਂਦਾ? ਕਮ ਸੇ ਕਮ ਵੀ 2,500-3,000 ਹਜ਼ਾਰ ਘਰ ਹੋਏਗਾ ਕਮ ਸੇ ਕਮ। ਮਤਲਬ ਵੱਡਾ ਪਿੰਡ ਆ ਜਿਹੜਾ ਉਸ ਵੇਲੇ 2,500-3,000 ਘਰ। ਕੀ ਕੰਮ ਕਾਰ ਕਰਦੇ ਆ ਲੋਕ? ਅਸੀਂ ਜ਼ਿਮੀਂਦਾਰਾ। ਸਾਡੇ ਵੱਡੇ ਵੀ ਜ਼ਿਮੀਂਦਾਰਾ ਕਰਦੇ ਸੀ, ਅਸੀਂ ਵੀ ਅੱਗੇ ਜ਼ਿਮੀਂਦਾਰੇ ਕਰਦੇ। ਠੀਕ ਹੈ। ਤੇ ਜਿਹੜੇ ਉੱਥੇ ਤੁਹਾਡੇ ਨਾਲ ਦੇ ਕੋਈ ਘਰ ਦੇ ਲੋਕ ਸਨ, ਇੱਕੋ ਘਰ ਤੇ ਨਹੀਂ ਹੋਣਾ, ਬਾਕੀ ਰਿਸ਼ਤੇਦਾਰਾਂ ਦੇ ਘਰ ਕੋਈ ਉਹਨਾਂ ਦਾ ਨਾਮ ਯਾਦ? ਨਾਲ, ਹਾਂ, ਘਰ ਨਾਲ ਹੈਗੇ ਸੀ।
ਇੱਕ ਫਕੀਰ ਲਾਹੌਰ ਦਾ ਘਰ ਸੀ, ਇੱਕ ਚਿਰਾਗ ਲਾਹੌਰ ਦਾ ਘਰ ਇੱਧਰ ਨਾਲ ਸੀ, ਇੱਧਰ ਰਾਈਆਂ ਦਾ ਘਰ ਸੀ, ਇੱਧਰ ਸਾਡੇ 2 ਘਰ ਸੀ, ਮੇਰੇ ਤਾਏ ਦਾ ਤੇ ਮੇਰੇ ਅੱਬੇ ਦਾ। 2 ਕਮਰੇ, ਅੱਗੇ ਪਿੱਛੇ ਇੱਕ ਕਮਰਾ ਤੇ ਪਿੱਛੇ ਦਲਾਂ ਬਰਾਮਦੇ ਚ। ਇਸ ਤਰ੍ਹਾਂ ਦੇ ਪਿੰਡ ਕੱਚੇ ਮਕਾਨ ਸੀ। ਤੇਰੀ ਗੱਲ ਹੈ, ਉਦੋਂ ਜ਼ਿਆਦਾਤਰ ਕੱਚੇ ਹੀ ਹੁੰਦੇ। ਵਿਹੜੇ ਵੀ ਕੱਚੇ, ਸਭ ਕੁਝ ਕੱਚਾ। ਸਾਫ ਜਿਹੜੀ ਗੱਲ, ਭਾਂਡੇ ਵੀ ਕੱਚੇ। ਇਹ ਨਹੀਂ ਕਿ ਭਾਂਡੇ ਸਾਡੇ ਕੋਲ ਇਹੋ ਜਿਹੇ ਸੀ, ਇਹ ਤੇ ਅਸੀਂ ਖੁਆਬ ਦੇਖ ਰਹੇ ਨੇ। ਹਾਂ, ਅਸੀਂ ਜੋ ਕੁਝ ਦੇਖਿਆ ਨਾ ਉਹ ਤੇ ਕੱਚਿਆਂ ਦੀ ਚੱਲਦਾ ਸੀ। ਵਿਆਹ ਸ਼ਾਦੀ ਕੱਚਾ ਸੀ, ਵਿਆਹ ਸ਼ਾਦੀਆਂ ਤੇ ਵੀ ਕੱਚੇ ਹੀ ਚੱਲਦੇ ਸੀ ਭਾਂਡੇ। ਅੱਛਾ, ਵਿਆਹ ਸ਼ਾਦੀਆਂ ਦੀ ਗੱਲ ਕਰ ਰਹੇ ਹੋ ਤੇ ਵਿਆਹ ਸ਼ਾਦੀਆਂ ਕੋਈ ਯਾਦ ਹੋਵਣ, ਕਿਵੇਂ ਵਿਆਹ ਸ਼ਾਦੀਆਂ ਹੁੰਦੀਆਂ ਸੀ? ਅੱਜ ਦੀ ਤਰ੍ਹਾਂ ਹੁੰਦੀਆਂ ਸੀ ਜਾਂ ਬੜੀ ਹੋਰ? ਧੂਮ ਨਾ ਹੁੰਦੀ ਸੀ ਵਿਆਹ। ਸਾਡੇ ਤੇ ਰਜਪੂਤ ਜਿਹੜੇ ਸੀ ਨਾ, ਉਹ ਸਾਰੇ ਪਿੰਡ ਨੂੰ ਰੋਟੀ ਨਹੀਂ ਸੀ ਖਾਣ ਦਿੰਦੇ। ਅੱਛਾ, ਜਿਹਨੇ ਦਿਨ ਸ਼ਾਦੀ ਰਹਿਣੀ ਸਾਰਾ ਪਿੰਡ ਰੋਟੀ ਉੱਥੋਂ ਖਾਵੇ, ਸ਼ਾਦੀ ਵਾਲੇ ਘਰੋਂ ਖਾਵੇ। ਸ਼ਾਦੀ ਵਾਲੇ ਘਰੋਂ। ਬੜਾ ਔਖਾ ਨਹੀਂ ਹੋ ਜਾਂਦਾ ਉਸ ਬੰਦੇ ਵਾਸਤੇ ਵੀ? ਬਹੁਤ ਲੈਣ ਲਾਟ ਸੀ, ਮਰੱਬਿਆਂ ਦੇ ਮਾਲਕ ਸੀ ਉਹ। ਹਾਂ ਹਾਂ। ਇਹ ਸ਼ਾਦੀ ਫਿਰ ਜਿਹੜੀ ਹੁੰਦੀ ਹੈ ਉਹਦੇ ਤੇ ਇਹ ਨੱਚਣ ਗਾਵਣ ਸਾਰਾ ਕੁਝ, ਨਕਲੀਏ, ਕਵਾਲੀਏ, ਮਰਾਸੀ ਸਾਰੇ ਗਾਉਂਦੇ ਸੀ। ਉਹਨਾਂ ਨੇ ਮੁੰਡੇ ਨੂੰ ਜਦੋਂ ਨਾ ਸਾਰੇ ਪਿੰਡ 'ਚ ਘੁਮਾਉਂਦੇ ਰਹਿਣਾ, ਇੱਕ ਹਫ਼ਤਾ ਪੂਰਾ। ਪਹਿਲੇ ਇੱਕ ਪੂਰਾ ਹਫ਼ਤਾ ਪੂਰੇ ਪਿੰਡ ਦੇ ਵਿੱਚ ਪਿੰਡ 'ਚ ਘੁਮਾਉਣਾ ਉਹਨੂੰ, ਦੇ ਨਾਲ ਮਰਾਸੀ ਤੇ ਮਰਾਸਣ ਨੇ ਗਾਣੇ ਗਾਉਣੇ ਫਿਰਦੇ ਢੋਲਕੀ ਦੇ ਨਾਲ। ਉਹ ਉਹਨੂੰ ਬੋਲਦੇ ਸੀ ਸ਼ਿਕਾਰਾ ਕਰ ਰਹੇ ਨੇ। ਠੀਕ ਹੈ। ਤੇ ਜਿਹੜਾ ਜਿਸ ਦਿਨ ਵਿਆਹ ਹੁੰਦਾ ਸੀ, ਵਿਆਹ ਦੇ ਵਿੱਚ ਖਾਣੇ ਕਿਹੜੇ ਕਿਹੜੇ ਹੁੰਦੇ ਸਨ? ਖਾਣਾ ਜ਼ਰਦਾ, ਛੋਟਾ ਗੋਸ਼ਤ, ਖਬੀਰੀ ਰੋਟੀ, ਚਾਵਲ, ਫਿਰ ਬਿਰਿਆਨੀ ਸ਼ਿਆਨੀ, ਇਹੋ ਗੋਸ਼ਤ ਵਾਲੇ। ਮਤਲਬ ਸ਼ਾਦੀਆਂ ਤੇ ਸ਼ੁਰੂ ਤੋਂ ਹੀ ਜਿਹੜੇ ਪੰਜਾਬ ਦੇ ਲੋਕ ਸਨ ਇਹ ਚੰਗਾ ਖਾਂਦੇ ਪੀਂਦੇ ਸਨ। ਠੀਕ ਠਾਕ। ਮਕਸਦ ਹੈ ਉਹ ਜਿਹੀ ਚੀਜ਼ ਨਹੀਂ ਲੱਭਣੀ, ਹੁਣ ਨਹੀਂ ਲੱਭਣੀ, ਕਿਉਂਕਿ ਦੇਸੀ ਚੀਜ਼ਾਂ ਸੀ, ਦੇਸੀ ਘਿਓ ਸੀ, ਦੇਸੀ ਸਭ ਕੁਝ ਸੀ। ਹੁਣ ਤਾਂ ਨਿਰਾ, ਯਾਨੀ ਮੈਂ ਕਹਿੰਦਾ ਜਿਹੜੀ ਵੀ ਚੀਜ਼ ਦੇਖੋ ਮਿਲਾਵਟੀ ਮਿਲਾਵਟੀ। ਵਾਹੀਆਂ ਕਿਹੜੀਆਂ ਆਉਂਦੀਆਂ ਸਨ ਉੱਥੇ ਜਿਹੜੀਆਂ ਤੁਸੀਂ ਫਸਲ ਕਿਹੜੀ ਹੁੰਦੀ ਸੀ? ਕਿਹੜੀਆਂ ਕੋਈ ਦੱਸੋ? ਹਰ ਚੀਜ਼, ਕਪਾਹ ਵੀ ਹੁੰਦੀ, ਜਵਾਰ ਵੀ ਹੁੰਦੇ, ਕਮਾਦ ਵੀ ਹੁੰਦਾ, ਕਣਕ ਵੀ ਹੁੰਦੀ ਸੀ, ਝੋਨਾ ਵੀ ਹੁੰਦਾ ਸੀ। ਅੱਛਾ। ਤੇ ਉੱਥੇ ਸਬਜ਼ੀਆਂ ਨਹਿਰਾਂ ਸਨ ਕਿ ਪਾਣੀ? ਕੋਈ ਨਹਿਰ ਨਹੀਂ, ਸਭ ਖੂਹਾਂ ਦਾ। ਨਹਿਰ ਦਾ ਉਧਰ ਹਿਸਾਬ ਹੀ ਨਹੀਂ ਸੀ ਕੋਈ ਨਹਿਰ ਨਹੀਂ ਸੀ। ਖੂਹ ਫਿਰ ਜਿਹੜੇ ਬਲਦ ਜਾਂ ਬੈਲ ਉਹਨਾਂ ਤੇ ਚਲਾਉਂਦੇ ਸਨ? ਹਾਂ, ਜਿੱਦਾਂ ਖਰਾ ਚੱਲਦਾ ਨਹੀਂ ਆ ਗੋਲ, ਇਸ ਤਰ੍ਹਾਂ ਹੀ। ਅੱਛਾ ਅੱਛਾ ਅੱਛਾ। ਤੇ ਇੱਕ ਖੂਹ ਕਿੰਨੀ ਕੁ ਪੈਲੀ ਵੇ ਲੈਂਦਾ ਸੀ 24 ਘੰਟਿਆਂ ਦੇ ਵਿੱਚ? ਕੰਮ ਸਭ ਛੋਟੇ ਛੋਟੇ ਕਿਆਰੇ ਬਣਾਏ ਹੁੰਦੇ ਸੀ। ਇਹਨੂੰ ਵੜ ਦਿਓ ਕਿਆਰੇ ਨੂੰ, ਇਹ ਭਰ ਲਓ, ਅੱਗੇ ਕਿਰਾਏ ਨੂੰ ਵੜ ਲਓ, ਉਹਨੂੰ ਭਰ ਲਓ, ਫਿਰ ਏਦਾਂ ਹੀ ਖੂਹ ਪੈਲੀ ਪੂਰੀ ਭਰ ਦਈ। ਇਤਨੀ ਐਵਰੇਜ ਨਹੀਂ ਹੁੰਦੀ ਹੈ, ਇਹ ਇੱਥੇ ਵੱਡੇ ਵੱਡੇ ਖੇਤ ਨਹੀਂ ਹੈ ਜਿਤਨੇ ਹੋਣ, ਛੋਟੇ ਛੋਟੇ ਕਿਆਰੀਆਂ ਬਣਾਈਆਂ ਹੁੰਦੀਆਂ। ਉਹ ਕਿਆਰੇ ਬਣਾਏ ਸੀ ਨਾ ਤਾਂ ਕਿ ਬੰਨ ਕੇ ਪਾਣੀ ਚੱਲ ਜਾਏ, ਇੱਕਦਮ ਨਹੀਂ ਪਾਣੀ ਇੱਥੇ ਦੇ ਇੱਕਦਮ ਜਾਂਦਾ ਨਾ ਨਹਿਰ ਦਾ। ਤੇ ਫਿਰ ਜਿਹੜਾ ਝੋਨਾ ਹੈ, ਚਾਵਲ ਜਿਹੜਾ ਹੈ, ਇਹ ਵੀ ਉਗਾਉਂਦੇ ਸੀ ਉਸ ਵੇਲੇ? ਪਾਣੀ ਪੂਰਾ ਕਰ ਲੈਂਦੇ ਸੀ? ਖੂਹਾਂ ਦਾ ਪਾਣੀ ਵੀ ਪੂਰਾ ਹੁੰਦਾ ਸੀ? ਖੂਹਾਂ ਦਾ ਪਾਣੀ ਫਿਰ ਸਾਡੇ ਤੇ 10 ਫੁੱਟ ਦੇ ਪਾਣੀ ਨਿਕਲਦਾ ਸੀ ਸਾਰਾ। ਅੱਛਾ। ਹੁਸ਼ਿਆਰਪੁਰ ਦੇ ਵਿੱਚ ਪਿੰਡ ਸਲੈਮਪੁਰ ਜਿਹੜਾ ਹੈ, ਉੱਥੇ 10 ਫੁੱਟ ਥੱਲੇ ਪਾਣੀ ਸੀ। ਲਓ ਜੀ, ਅਗਰ ਤੁਸੀਂ ਉਸ ਏਰੀਆ ਦੇ ਵਿੱਚ ਹੋ ਤਾਂ ਤੁਸੀਂ ਜ਼ਰਾ ਅੰਦਾਜ਼ਾ ਲਾਣਾ ਕਿ ਪਾਰਟੀਸ਼ਨ ਤੋਂ ਪਹਿਲੇ ਦੀ 1 2 3 ਸਾਲਾਂ ਦੀ ਗੱਲ ਕਰ ਰਹੇ ਹਨ ਕਿ ਉਸ ਟਾਈਮ ਉੱਥੋਂ ਦਾ ਜਿਹੜਾ ਜ਼ੇਰੇ ਜ਼ਮੀਨ ਪਾਣੀ ਸੀ ਥੱਲੇ ਵਾਲਾ, ਉਹ ਸਿਰਫ 10 ਫੁੱਟ ਸੀ। ਤੇ ਫਿਰ ਕਿਨਾਰੇ ਜਾਓ ਨਾ ਤੇ ਇਸ ਤਰ੍ਹਾਂ ਟੋਏ ਪੁੱਟ ਗਏ ਨਾ, ਤੇ ਅਸੀਂ ਉਹ ਡੰਗਰ ਚਾਰਨੇ ਤੇ ਉਹ ਟੋਆ ਕੱਢ ਦੇਣਾ ਤੇ ਉਹ 'ਚ ਪਾਣੀ ਸਿਮ ਪੈਣਾ। ਉਹ ਪਾਣੀ ਅਸੀਂ ਫਿਰ ਬਾਹਰ ਪੀਂਦੇ ਰਹੇ, ਡੰਗਰ ਚਾਰਦੇ। ਉਹੀ ਪਾਣੀ ਜਿਹੜਾ ਸਿਮਦਾ ਸੀ, ਉਹੀ ਤੁਸੀਂ ਪਾਣੀ ਪੀ ਲੈਂਦੇ ਸੀ। ਇਤਨਾ ਉਹ ਮਿੱਠਾ ਪਾਣੀ ਹੁੰਦਾ ਸੀ? ਮਿੱਠਾ, ਬਿਲਕੁਲ। ਅੱਛਾ ਅੱਛਾ। ਥੱਲੇ ਵਾਲਾ ਪਾਣੀ ਇਤਨਾ ਨੇੜੇ ਸੀ ਵੀ ਖੂਹ ਬਣਾਣੀ ਤੇ ਉਹ ਪਾਣੀ ਸਿਮ। ਬਿਲਕੁਲ, ਹਾਂ। 10 ਫੁੱਟ ਤੇ 10 ਤੋਂ ਵੀ ਘੱਟ 8 ਫੁੱਟ ਦੇ ਕਰੀਬ ਨੂੰ ਪਾਣੀ ਨਿਕਲਿਆ ਹੁੰਦਾ ਸੀ। ਤੇ ਜਿਹੜੇ ਜਾਨਵਰ ਹੁੰਦੇ ਸੀ ਉਹ ਕਿਹੜੇ ਕਿਹੜੇ ਰੱਖਦੇ ਸੀ? ਮੱਝਾਂ ਹੁੰਦੀਆਂ ਸੀ, ਗਾਵਾਂ ਵਗੈਰਾ? ਗਾਵਾਂ, ਬੱਕਰੀਆਂ, ਭੇਡਾਂ, ਸਾਰੇ ਜਾਨਵਰ ਹੁੰਦੇ ਸੀ। ਕਿ ਉੱਥੇ ਆਸੇ-ਪਾਸੇ ਇੱਕ ਤਾਂ ਮੁਸਲਮਾਨਾਂ ਦੇ ਘਰ ਰਹਿੰਦੇ ਆ ਜਿਹੜੇ ਤੁਸੀਂ ਦੱਸੇ ਆਪਣੇ ਕਰੀਬੀ ਲੋਕਾਂ ਦੇ, ਹੋਰ ਆਸੇ-ਪਾਸੇ ਪਿੰਡਾਂ ਦੇ ਵਿੱਚ, ਕਿਉਂਕਿ ਸਾਨੂੰ ਇਹ ਦੱਸਿਆ ਜਾਂਦਾ, ਬਹੁਤ ਸਾਰੇ ਬਜ਼ੁਰਗਾਂ ਨਾਲ ਮੈਂ ਗੱਲ ਕੀਤੀ ਹੈ ਤਾਂ ਦੱਸਦੇ ਨੇ ਵੀ ਉਸ ਵੇਲੇ ਸਾਂਝੇ ਪਿੰਡ ਹੁੰਦੇ ਆ। ਮਤਲਬ ਇੱਕ ਪਿੰਡ ਦੇ ਵਿੱਚ ਸਿੱਖ ਵੀ ਹਨ, ਹਿੰਦੂ ਵੀ ਹਨ, ਈਸਾਈ ਵੀ ਹਨ, ਸਾਰੇ ਹਨ। ਤੁਹਾਡੇ ਪਿੰਡ ਦੇ ਆਸੇ-ਪਾਸੇ ਕਿਹੜੇ-ਕਿਹੜੇ ਲੋਕ ਰਹਿੰਦੇ ਆ? ਸਾਡੇ ਪਿੰਡ 'ਚ ਇੱਕ ਤੇ ਲਾਗੇ ਰੜਾ ਸੀ, ਇੱਕ ਟਾਹਲੀ ਸੀ। ਟਾਹਲੀ ਦੇ ਵਿੱਚ ਅਸੀਂ ਰਲੇ ਮਿਲੇ, ਸਿੱਖ ਮੁਸਲਮਾਨ। ਠੀਕ ਹੈ। ਤੇ ਜਿਹੜਾ ਰੜਾ ਸੀ ਉਹਦੇ ਵਿੱਚ ਕੋਈ 15-20 ਘਰ ਸੀ ਉਹਨਾਂ ਦੇ ਸਿੱਖਾਂ ਦੇ, ਹੈ। ਤੇ ਉਹ ਵੀ ਛੱਡ ਕੇ ਨੱਸ ਗਏ ਸੀ ਅਸਲ 'ਚ ਉਸ ਵਕਤ। ਹਿੰਦੂ ਨਹੀਂ ਸਨ ਉੱਥੇ ਰਹਿੰਦੇ? ਹਿੰਦੂ ਨਹੀਂ ਸੀ। ਹਿੰਦੂ ਉਸ ਤੋਂ ਦੂਰ ਸਨ, ਉਹਨਾਂ ਦੇ ਅੱਗੇ ਪਿੰਡ ਜ਼ਿਆਦਾ ਸ਼ਹਿਰਾਂ 'ਚ ਸੀ, ਪਿੰਡਾਂ 'ਚ।
ਤੁਸੀਂ ਕੋਈ ਉੱਥੇ ਤੁਹਾਡੇ ਪਿੰਡ, ਕਿਉਂਕਿ ਸਾਰੇ ਕਾਰੋਬਾਰ ਜ਼ਿਆਦਾ ਉਹ ਹਿੰਦੂ ਕਰਦੇ ਸਨ, ਦੁਕਾਨਾਂ ਦੁਕਾਨਾਂ ਉਹਨਾਂ ਦੀਆਂ ਹਿੰਦੂਆਂ ਦੀਆਂ। ਮੁਲਾਕਾਤ ਤੁਹਾਡੀ ਹੈ ਉਸ ਵੇਲੇ ਤੇ ਕੁਝ ਲੋਕਾਂ ਦੇ ਨਾਲ? ਉਹ ਹੈ ਸੀ, ਹੁਣ ਪਤਾ ਨਹੀਂ ਮਰ ਮੁੱਕ ਗਏ ਹੋਣੇ ਆ। ਹੁਣ ਤੇ ਹੋ ਗਿਆ ਹੋਣਾ ਨਾ, ਉਸ ਵੇਲੇ ਦੀ ਗੱਲ ਕਰ ਰਹੇ ਉਸ ਵੇਲੇ ਤੇ ਲਿਆਈਦਾ ਸੀ ਸੌਦਾ। ਤੁਸੀਂ ਮਿਲਦੇ ਸੀ ਉਹਨਾਂ ਨੂੰ? ਹਾਂ ਬਿਲਕੁਲ, ਸੌਦਾ ਲਿਆਈਦਾ ਸੀ ਹਿੰਦੂਆਂ ਕੋਲ। ਕਿਸ ਤਰ੍ਹਾਂ ਦੇ ਲੋਕ ਸੀ ਜਿਨ੍ਹਾਂ ਤੋਂ ਸੌਦਾ ਲਿਆਂਦੇ ਸੀ? ਸਹੀ ਸੀ, ਜਿੱਦਾਂ ਅਸੀਂ ਵਸਦੇ ਇਦਾਂ ਹੀ ਉਹ ਵਸਦੇ ਸੀ। ਮਤਲਬ ਇੱਕ ਦੂਜੇ ਦੀ ਦੀਦ ਕਰਦੇ ਸੀ। ਦੀਦ ਕਰਦੇ ਸਨ। ਮਕਸਦ ਉਹਨਾਂ ਨੇ ਕਹਿਣਾ ਮਹਾਰਾਜ ਲੈ ਜਾਓ, ਪੈਸੇ ਆ ਜਾਣਗੇ। ਹੈਂ, ਉਧਾਰ ਦੇ ਦਿੰਦੇ ਸਨ? ਉਧਾਰ ਵੀ ਦੇ ਦਿੰਦੇ ਸੀ। ਲੈ ਜਾਓ, ਕਿੰਨਾ ਸੌਦਾ ਚਾਹੀਦਾ ਲੈ ਜਾਓ। ਅਸੀਂ ਤਾਂ ਜਾਇਦਾ 1 ਰੁਪਏ ਦਾ ਘਿਓ ਜਿਹੜਾ ਨੇ ਕਿਲੋ ਵੇਚ ਕੇ ਆਉਂਦਾ ਸੀ ਮੈਂ, ਹੈ ਬਈ, ਤੇ ਉਹਦਾ ਫਿਰ ਵੰਡ ਵਡਿਆਵਾ ਲੈਣਾ ਮੱਝਾਂ ਵਾਸਤੇ, ਖਾਲ ਵਗੈਰਾ ਉਹਦੇ ਕੋਲੋਂ, ਹਿੰਦੂ ਕੋਲੋਂ। ਕੋਈ ਨਾਂ ਨੂੰ ਯਾਦ ਅੱਜ ਉਹਨਾਂ ਦਾ, ਕੋਈ ਪਰਿਵਾਰ ਦਾ ਕੋਈ ਹੋਵੇ ਕਿ ਬੁਲਬੁਲਾ ਗਿਆ? ਉਹਨਾਂ ਦੇ ਨਾਂ ਨੂੰ ਤੇ ਘੱਟ ਹੀ ਹੈ, ਤੇ ਮੁਸਲਮਾਨਾਂ ਦੇ ਨਾਂ ਜ਼ਿਆਦਾ ਹੈਗੇ। ਉਹ ਟਾਹਲੀ ਪਿੰਡ 'ਚ ਜਿਹੜੇ ਸੀ ਉਧਰ, ਉਹਦੇ ਵਿੱਚ ਮੁਸਲਮਾਨ ਵੀ ਸੀ, ਹਿੰਦੂ ਵੀ ਸੀ, ਸਿੱਖ ਵੀ ਸੀ, ਚੂੜੇ ਵੀ ਸੀ, ਸਾਈ। ਠੀਕ ਹੈ। ਅੱਛਾ, ਸਾਡੇ ਪਿੰਡ ਦੇ ਵਿੱਚ ਜਿਹੜਾ ਸੀ ਨਾ, ਇੱਕ ਹਿੰਦੂ ਦੀ ਹੈਗੀ ਸੀ, ਉਹ ਵੀ ਸਾਡੀ ਉਸ ਤੋਂ ਪਹਿਲੇ ਦੀ ਗੱਲ ਆ, ਸਾਡੇ ਵਾਲ ਸਾਹਿਬ ਦੱਸਦੇ ਸੀ। ਉਹਨੇ ਇੱਕ ਪੱਕੀ ਦੁਕਾਨ ਬਣਾਈ ਸੀ ਪਿੰਡ ਦੇ ਵਿੱਚ, ਸੁਨਿਆਰਾ ਸੀ ਉਹ, ਜੇਦਾ ਸੁਨਿਆਰਾ। ਉਹਦੇ ਕਿਤੇ ਸਾਡੀ ਉਸ ਤੋਂ ਪਹਿਲੇ ਹੀ ਬਣ ਗਿਆ ਸੀ। ਉਹਦੇ ਬੇਵਾਦ ਦੁਕਾਨ ਪਈ ਸੀ ਉਸ ਤਰ੍ਹਾਂ ਹੀ, ਉੱਥੇ ਕੋਈ ਹੁੰਦਾ ਹੀ ਨਹੀਂ ਸੀ, ਅਸੀਂ ਦੇਖਿਆ। ਤੇ ਸਾਡੇ ਵਾਲ ਦੱਸਦਾ ਸੀ, ਤੇ ਇਹ ਹਿੰਦੂ ਨੇ ਦੁਕਾਨ ਬਣਾਈ ਸੀ ਇੱਥੇ ਪਿੰਡ ਦੇ ਵਿੱਚ। ਉਹ ਫਿਰ ਮਰ ਮੁੱਕ ਗਿਆ, ਮੁੜ ਕੇ ਕਿਸੇ ਨੇ ਪੈਰਵਾਈ ਕੋਈ ਨਹੀਂ ਕੀਤੀ। ਕਿਸੇ ਕੋ ਸਿੱਖ ਨਾਲ ਯਾਰੀ ਵਾਰੀ ਹੈ? ਸਿੱਖ ਨਾ ਇਹੋ ਹੀ ਰੜੇ ਦੇ ਹੈਗੇ ਸੀ, ਤੇ ਜਾਂ ਟਾਹਲੀ ਦੇ ਹੈਗੇ ਸੀ, ਉਹਨਾਂ ਨਾਲ ਸੀ ਲੱਗ ਸਲਾ। ਉਹਨਾਂ ਦੇ ਨਾਮ ਵੀ ਭੁੱਲ ਗਏ ਜਾਂ ਕਿਸੇ ਦਾ ਹੈ ਨਾ? ਸੁਣਾਓ ਨਾ ਫਿਰ। ਇੱਕ ਦਾ ਨਾਂ ਕਿਰਪਾ ਸਿੰਘ ਆ। ਅੱਛਾ, ਦੂਸਰਾ ਜਿਹੜਾ ਨਰੜੇ ਦੇ 2 ਹੈਗੇ ਨੇ, ਉਹ ਇੱਕ ਦਾ ਹਰਨਾਮ ਸਿੰਘ ਆ, ਉਹ ਤਰਖਾਣਾ ਦਾ ਕੰਮ ਕਰਦਾ। ਹਰਨਾਮ ਸਿੰਘ ਦਰਖਾਣਾ, ਉਹ ਜੱਦੀ ਪੁਸ਼ਤੀ ਉੱਥੇ ਦੇ ਲੱਕੜ ਦਾ ਕੰਮ, ਲੱਕੜ ਕਰ ਜੱਦੀ ਪੁਸ਼ਤੀ ਕੰਮ ਕਰ ਰਹੇ ਨੇ। ਉਹ ਬਿਲਕੁਲ ਤੁਸੀਂ ਬੰਨ ਦੇ ਨਾਲ ਉਹਨਾਂ ਦਾ ਮਕਾਨ ਆ। ਇਸ ਤਰ੍ਹਾਂ ਤੁਸੀਂ ਬੰਨ, ਇੱਧਰਲੇ ਪਾਸੇ ਮਕਾਨ ਆ। ਸੜਕ ਉਹਨਾਂ ਨੇ ਹੁਣ ਪਾਰ ਨੂੰ ਕੱਢ ਦਿੱਤੀ ਨਾ, ਗੁਰਦਾਸਪੁਰ ਹਾਲ ਨੂੰ। ਅੱਗੇ ਕੱਚੀ ਸੜਕ ਸੀ ਟਾਂਡੇ ਤੋਂ, ਸਿਰਫ ਉਸੇ ਰੜੇ ਤਾਈਂ ਆਉਂਦੀ ਕੱਚੀ। ਤੁਹਾਡੀ ਕਿਹੜੀ ਬਰਾਦਰੀ ਸੀ? ਸਾਡੀ ਮੁਗਲ ਬਰਾਦਰੀ ਤੋਂ ਤੁਸੀਂ? ਮੁਗਲ ਬਰਾਦਰੀ। ਅੱਛਾ, ਠੀਕ ਹੈ। ਅੱਛਾ, ਉਹ ਉਹਨਾਂ ਦਾ ਕੰਮ ਸੀ ਲੱਕੜੀ ਦਾ। ਲੱਕੜ। ਬਾਕੀ ਕੋਈ ਜ਼ਿਮੀਂਦਾਰਾ ਵੀ ਕਰਦੇ ਸਨ ਸਿੱਖ? ਬਹੁਤ। ਬਾਕੀ ਜ਼ਿਮੀਂਦਾਰ ਜਿੰਨੇ ਸਿੱਖ ਸੀ ਨਾ, ਸਾਰਾ ਜ਼ਿਮੀਂਦਾਰਾ ਸੀ, ਉਹਨਾਂ ਦੀਆਂ ਆਪਣੀਆਂ ਜ਼ਮੀਨਾਂ ਸੀ। ਜੀ ਜੀ, ਉਹ ਜ਼ਿਮੀਂਦਾਰਾ ਕਰਦੇ ਸੀ। ਠੀਕ ਹੈ, ਠੀਕ ਹੈ। ਅੱਛਾ, ਇਹਨਾਂ ਜਿਹੜੇ ਤੁਹਾਡੇ ਮੁਸਲਮਾਨ ਦੋਸਤ ਯਾਰ ਸੀ, ਮੇਰੀ ਗੱਲ ਹੈ, ਜਿਹੜੀ ਤੁਹਾਡੀ ਉਮਰ ਹੈ, ਇਸ ਉਮਰ ਦੇ ਵਿੱਚ ਬੰਦਾ ਬੜਾ ਉੱਡਦਾ ਹੈ, ਲੱਭਦਾ ਹੈ ਚੀਜ਼ਾਂ। ਮੈਂ ਬੜਾ ਉੱਡਦਾ ਰਿਹਾ। ਹਾਂ, ਕਿ ਇੱਧਰ ਭੱਜ ਕੇ ਜਾਵਾਂ, ਇੱਧਰ ਭੱਜ ਕੇ ਜਾਵਾਂ। ਮੈਂ ਕਹਿੰਦਾ ਇਸ ਤਰ੍ਹਾਂ ਉੱਡਦਾ ਰਿਹਾ ਬਚਪਨ 'ਚ, ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਤੇ ਜਾਂਦੇ ਰਹੇ। ਉਹਦੇ ਵਿੱਚ ਦੱਸੋ ਵੀ ਕਿ ਮੇਲੇ ਠੇੜੇ ਉਸ ਵੇਲੇ ਦੇ ਪੰਜਾਬ ਦੇ ਵਿੱਚ ਬੜੇ ਹੁੰਦੇ ਸਨ, ਮੇਲਿਆਂ ਤੇ ਵੀ ਜਾਂਦੇ ਸਨ? ਮੇਲੇ ਤੇ ਜਾਂਦੇ ਸੀ। ਕੋਈ ਯਾਦ ਹੈ ਨਾ ਮੇਲੇ? ਬਿਲਕੁਲ। ਕਿੱਥੇ ਕਿੱਥੇ ਹੁੰਦੇ ਸਨ? ਸਾਡੇ ਦੇ ਇਲਾਕੇ 'ਚ ਇੱਕੋ ਹੀ ਮੇਲਾ ਲੱਗਦਾ ਸੀ, ਗਾਂਸਪੁਰ ਦਾ। ਉਹ ਬਹੁਤ ਵੱਡਾ ਗਾਂਸਪੁਰ, ਵੇਗੋਵਾਲ, 3 ਮੀਲ ਤੇ ਸੀ ਵੇਗੋਵਾਲ ਸਾਡੇ। ਵੇਗੋਵਾਲ ਮੇਲਾ। ਉਹ ਕਿੰਦੇ ਕਿਸੇ ਕੋਈ ਪੀਰ ਦੇ ਨਾਮ ਦਾ ਸੀ? ਪੀਰ ਉਹਦਾ ਨਾਮ ਗਾਂਸਪੁਰ ਸੀ, ਨਾਮ ਪੀਰ ਦਾ। ਠੀਕ ਹੈ। ਗਾਂਸਪੁਰ ਉੱਥੇ ਮਸ਼ਹੂਰੀ ਸੀ। ਕੀ ਉਹ ਮੇਲੇ ਤੇ ਜਾ ਕੇ ਵੇਖਦੇ ਸੀ? ਉੱਥੇ ਮੇਲੇ ਤੇ ਹਰ ਚੀਜ਼ ਆਉਂਦੀ ਸੀ ਜੀ। ਝੂਲੇ ਵੀ ਆਉਂਦੇ ਸੀ, ਗੋਲ ਝੂਲੇ ਵੀ ਆਉਂਦੇ ਸੀ, ਫਿਰ ਦੂਸਰੇ ਵੀ ਆਉਂਦੇ ਸੀ, ਫਿਰ ਉੱਥੇ ਸਰਕਸਾਂ ਵੀ ਹੁੰਦੀਆਂ ਸੀ, ਫਿਰ ਉੱਥੇ ਨਾਚ ਗਾਣਾ ਵੀ ਹੁੰਦਾ ਸੀ, ਕਵਾਲੀ ਵੀ ਹੁੰਦੀ ਸੀ, ਨਕਲਾਂ ਵੀ ਹੁੰਦੀਆਂ ਸੀ, ਮਦਾਰੀ ਵੀ ਹੁੰਦੇ ਸੀ, ਤਮਾਸ਼ਾ ਕਰਦੇ, ਹਰ ਕਿਸਮ ਦਾ ਬੰਦਾ ਆਉਂਦਾ ਸੀ ਉੱਥੇ। ਸਿੱਖ ਵੀ, ਫਿਰ ਘੋੜਿਆਂ ਦੇ ਉੱਤੇ ਨਾ ਸਿੱਖ ਦੌੜਾਂ ਵੀ ਲਾਉਂਦੇ ਹੁੰਦੇ ਸੀ। ਉਹ ਖੇਡਦੇ ਸੀ ਨੇਜ਼ਾਬਾਜ਼ੀ। ਹਾਂ ਬਿਲਕੁਲ, ਖੇਡ ਰਹੀ ਹੈ ਆਪਣਾ। ਉਹ ਬੜੀ ਮਸ਼ਹੂਰ ਉਹਨਾਂ ਦੀ ਸਿੱਖਾਂ ਦੀ। ਉਹਨਾਂ 'ਚ ਇੱਕ ਕਾਲੀ ਹੈ, ਉਹ ਬੱਚਿਆਂ ਨੂੰ ਸਿਖਾਉਂਦਾ, ਇੱਕ ਘੋੜੇ ਦੇ ਉੱਤੇ ਦੋਵਾਂ ਦਾ, ਇੱਕ ਇੱਧਰ ਪੈਰ ਇੱਕ ਇੱਧਰ ਘੋੜਾ ਲਗਾਇਆ, ਨਾਲੇ ਕੀਲਾ ਪੁੱਟਣਾ ਜਾ ਕੇ। ਹਾਂ, ਉਹਨਾਂ ਦਾ ਕੰਮ ਸੀ। ਅਜੇ ਵੀ ਹੈ ਆਪਣੇ ਚਕਵਾਲ ਵਾਲੀ ਸਾਈਡ ਤੇ? ਨਹੀਂ, ਉਹ ਘੱਟ ਆ। ਉਹ ਜਿਹੜਾ ਨਾ ਮੈਂ ਦੇਖਿਆ ਉਹ ਕਰਦੇ ਨਾ ਇੱਧਰ ਪਿਸ਼ੌਰ ਵਾਲਾ, ਜਾਂ ਨਹੀਂ ਪਿਸ਼ਾਵਰ ਨਹੀਂ, ਚਕਵਾਲ ਵਾਲੀ ਸਾਈਡ, ਚਕਵਾਲ। ਜਿਹੜਾ ਆਪਣਾ ਚਕਵਾਲ। ਤੇ ਉੱਥੇ ਹੁੰਦਾ ਨਾ ਇਹਨਾਂ ਦਾ ਨੇਜ਼ਾਬਾਜੀ, ਉਹੋ ਜਿਹੀ ਨਹੀਂ। ਮਿਠਾਈਆਂ ਕਿਹੜੀਆਂ ਚੱਲਦੀਆਂ? ਮਠਿਆਈ ਜਿਸ ਤਰ੍ਹਾਂ ਬਰਫੀ ਵੀ ਚੱਲਦੀ ਸੀ, ਲੱਡੂ ਵੀ ਚੱਲਦੇ ਸੀ, ਜਲੇਬੀਆਂ ਵੀ ਚੱਲਦੀਆਂ ਸੀ। ਹੋਰ ਇੱਕ ਗੱਲ ਹੋਰ ਦੱਸੋ, ਵੀ ਜਿਹੜੇ ਮੇਲੇ ਤੇ ਤੁਸੀਂ ਜਾਂਦੇ ਸੀ, ਉੱਥੇ ਬੁੱਢੀਆਂ ਵੀ ਆਉਂਦੀਆਂ ਸੀ ਜਾਂ ਇਕੱਲੇ ਬੰਦੇ ਹੁੰਦੇ ਸਨ? ਬੰਦੇ ਇਕੱਲੇ ਹੁੰਦੇ ਸੀ। ਇੱਕ ਦਿਨ ਲੱਗਦਾ ਸੀ ਮੇਲਾ ਬੁੱਢੀਆਂ ਦਾ। ਬੁੱਢੀਆਂ ਦਾ ਅਖੀਰਲਾ ਦਿਨ ਮੇਲਾ ਉਹ ਲੱਗਦਾ ਸੀ, ਪਹਿਲੇ ਬੰਦਿਆਂ ਦਾ ਮੇਲਾ ਲੱਗਦਾ ਸੀ। ਮੇਲਾ ਕਿੰਨੇ ਦਿਨ ਦਾ ਮੇਲਾ ਹੁੰਦਾ ਸੀ? 8 ਦਿਨ। 8 ਦਿਨ ਦਾ ਮੇਲਾ? 8 ਦਿਨ ਮੇਲਾ।
ਰਾਤ ਦਿਨ ਥੀਏਟਰ ਠੂਟਰ ਵੀ ਲੱਗਦਾ ਸੀ? ਥੀਏਟਰ ਵੀ ਲੱਗਦੇ ਸੀ, ਕੱਚੀ ਟਾਕੀਆਂ ਵੀ ਲੱਗਦੀਆਂ ਸੀ। ਅੱਛਾ, ਉਸ ਵੇਲੇ ਵੀ ਕੱਚੀ ਟਾਕੀ ਲੱਗਦੀ ਸੀ? ਹੋਇਆ ਗੁੰਗੀਆਂ ਸੀ, ਹੂੰ। ਉਸ ਵੇਲੇ ਗੁੰਗੀਆਂ ਸੀ। ਆਲਮ ਲੋਹਾਰ ਵੇਖਿਆ? ਆਲਮ ਲੋਹਾਰ ਦੇ ਇੱਥੇ ਆਣ ਕੇ ਦੇਖਿਆ, ਉਸ ਵੇਲੇ ਤੇ ਆਲਮ ਲੋਹਾਰ ਦਾ ਨਾਂ ਨਹੀਂ ਸੀ, ਉਹਦੇ ਉੱਥੇ ਜੰਮਿਆ ਨਹੀਂ ਹੀ ਸੀ। ਉਹਦੇ ਜੰਮਿਆ ਹੀ ਪਾਕਿਸਤਾਨ 'ਚ। ਉੱਥੇ ਫਿਰ ਦੱਸੋ ਵੀ ਉੱਥੇ ਕਿਹੜੇ ਕਿਹੜੇ ਲੋਕ ਸਨ ਥੀਏਟਰ ਜਿਨ੍ਹਾਂ ਦਾ ਲੱਗਦਾ ਸੀ? ਥੀਏਟਰ 'ਚ ਤੇ ਬਹੁਤ ਲੋਕ ਸੀ, ਹਰ ਕਿਸੇ ਨਾਲ ਸ਼ਹਿਰ ਦਿੱਲੀ ਦਾ ਹੀ ਦੁਕਾਨਾਂ ਹੁੰਦੀਆਂ ਸੀ, ਮੈਂ ਦੱਸਦਾ। ਲਾਹੌਰੋਂ ਵੀ ਜਾਂਦੀਆਂ ਸੀ, ਅੰਮ੍ਰਿਤਸਰੋਂ ਵੀ ਜਾਂਦੀਆਂ ਸੀ, ਹੋਰ ਪਤਾ ਨਹੀਂ ਕਿਹੜੇ ਕਿਹੜੇ। ਉਹ ਤੇ ਇੱਕ ਜੰਗਲ 'ਚ ਮੰਗਲ ਲੱਗ ਜਾਂਦਾ ਸੀ। ਹਾਂ, ਇਸ ਤਰ੍ਹਾਂ ਹੁੰਦਾ ਸੀ ਨਾ, ਕਿਤੇ ਦਿਨ ਚੜ ਗਿਆ, ਗੈਸ ਲੱਗੇ, ਦੁਕਾਨਾਂ ਪਈਆਂ, ਉਹ ਮਠਿਆਈ ਦੀਆਂ ਦੁਕਾਨਾਂ ਲੱਗੀਆਂ, ਟੈਂਟਾਂ ਬਣਾਈਆਂ ਮੈਂ ਉੱਤੇ, ਚਾਂਦੀ ਦੇ ਵਗੈਰਾ ਲੱਗੇ ਆ, ਹਾਂ ਚਾਂਦੀ ਕੜਾਏ ਰੱਖੇ ਹਲਵੇ ਦੇ, ਹਲਵਾ ਖਾਓ, ਉੱਤੇ ਚਾਂਦੀ ਦੇ ਵਰਕ ਲੱਗੇ ਹੋਇਆ, ਉਹ ਚਵਾਨੀ ਦਾ ਹਲਵਾ ਖਾਣਾ ਤੇ ਰੱਜ ਕੇ ਆ ਜਾਣਾ। ਹਾਂ, ਚਵਾਨੀ ਵੀ ਅੱਛੀ ਖਾਸੀ ਪੈਸੇ। ਮੈਂ 1 ਰੁਪਇਆ ਮਿਲਦਾ ਸੀ, 8 ਦਿਨ ਮੇਲਾ ਦੇਖੀਏ ਦੁਆਨੇ ਰੋਡ। ਤੁਹਾਨੂੰ ਤਾਂ ਪੁੱਠੇ ਪੁੱਠੇ ਪਾ ਜਾਣੇ ਬੜੇ ਪੈਸੇ ਮਿਲਦੇ ਸੀ। 1 ਰੁਪਇਆ ਤੁਹਾਨੂੰ ਉਸ ਵੇਲੇ ਮਿਲਦਾ ਸੀ? ਹਾਂ, 1 ਰੁਪਇਆ ਤਾਂ ਬੜੀ ਵੈਲਿਊ ਸੀ ਉਸ ਵੇਲੇ। 8 ਦਿਨ ਉਹਦੇ ਨਾਲ ਮੇਲਾ ਦੇਖੀਦਾ ਸੀ। ਅੱਛਾ, 1 ਰੁਪਇਆ ਨਾਲ 8 ਦਿਨ ਮਿਲਦਾ ਸੀ, ਫਿਰ ਠੀਕ ਹੈ। ਨਹੀਂ ਤੇ 1 ਰੁਪਇਆ 47 ਦੇ ਵੇਲੇ ਤੇ 1 ਰੁਪਇਆ ਬੜੀ ਅਮਾਉਂਟ ਹੈ। 47 ਚੀਜ਼ਾਂ ਸਸਤੀਆਂ ਬਹੁਤ ਸੀ ਵੀ। ਹਾਂ ਹਾਂ, ਚੀਜ਼ਾਂ ਬਹੁਤ ਸਸਤੀਆਂ ਸੀ। ਮਠਿਆਈ ਤੇ ਹਰ ਕਿਸਮ ਦੀ ਬਣਦੀ ਸੀ ਉਸ ਵੇਲੇ ਹੀ। ਦੇਖੋ ਜੀ, ਉਹਨਾਂ ਕੜਾਏ ਰੱਖੇ ਹੁੰਦੇ ਸੀ, ਕੜਾਏ ਹਲਵੇ ਨਾਲ ਤੇ ਉੱਤੇ ਲਾਏ ਹੁੰਦੇ ਸੀ ਚਾਂਦੀ ਦੇ ਵਰਕ। ਹਾਂ ਹਾਂ, ਬਸ ਉਹ ਜ਼ਿਮੀਦਾਰ ਅੱਗੇ ਬੜਾ ਮਾਝ ਖਾਂਦੇ ਸੀ ਹਲਵਾ। ਹਾਂ ਹਾਂ ਹਾਂ, ਖੋਬਾ ਖਾਓ, ਖੋਬਾ ਖਾਓ, ਨਾਲ ਆਵਾਜ਼ਾਂ ਲੱਗਦੀਆਂ ਨੇ, ਖੋਬਾ ਖਾਓ। ਹਾਂ ਹਾਂ, ਹਲਵਾ ਨਹੀਂ ਆਉਣਾ। ਅੱਛਾ, ਕਦੇ ਕਿਸੇ ਉੱਥੇ ਗੁਰਦੁਆਰੇ 'ਚ ਗਏ? ਗੁਰਦੁਆਰੇ 'ਚ ਵੀ ਖਾਣਾ ਖੂਣਾ ਮੁਫਤ ਹੁੰਦਾ? ਨਹੀਂ, ਅਸੀਂ ਸਾਡੇ ਲਾਗੇ ਗੁਰਦੁਆਰਾ ਕੋਈ ਨਹੀਂ ਸੀ। ਦੂਰ ਸਨ? ਦੂਰ ਸੀ। ਤੁਸੀਂ ਨਹੀਂ ਗਏ? ਨਹੀਂ, ਅਸੀਂ ਗੁਰਦੁਆਰੇ 'ਚ ਗਏ ਨਹੀਂ। ਸਾਡੇ ਪਿੰਡ 'ਚ 2 ਮਸਜਿਦਾਂ ਸੀ, ਉੱਥੇ ਨਮਾਜ਼ ਨੂੰ ਅਜੀ ਪੜ੍ਹਦੇ ਨੇ। ਅੱਛਾ, ਇਤਨੀ ਭਰਪੂਰ ਜ਼ਿੰਦਗੀ, ਸਾਰੇ ਰੰਗ ਜ਼ਿੰਦਗੀ ਦੇ ਪੂਰੇ, ਕੀ ਜ਼ੇਨ 'ਚ ਹੈ ਸੀ ਕਿ ਦੇਸ਼ ਆਪਣਾ ਛੱਡ ਜਾਣਾ ਕਿਸੇ ਦਿਨ? ਨਹੀਂ, ਕੋਈ ਪਤਾ ਨਹੀਂ ਸੀ। ਨਹੀਂ ਪਤਾ ਸੀ। ਦੇਖੋ ਉਸ ਵੇਲੇ ਜਿਸਲੇ ਪਹਿਲੇ ਸੀ ਨਾ, ਕਿਤੇ ਰਾਜ ਬਦਲੇ ਸੀ ਨਾ, ਤੇ ਰਾਜ ਤੇ ਬਦਲ ਗਿਆ, ਦੁਨੀਆ ਨਹੀਂ ਸੀ ਇੱਧਰ ਦੀ ਉੱਧਰ। ਜਦੋਂ ਵੀ ਹੁਕੂਮਤ ਬਦਲਦੀ ਸੀ, ਉੱਥੇ ਦੇ ਉੱਥੇ ਲੋਕੀ ਬੈਠੇ ਰਹਿੰਦੇ ਸੀ। ਵਾਹ ਵਾਹ, ਬੜੀ ਸੋਹਣੀ। ਜਿਸਲੇ ਪਾਕਿਸਤਾਨ ਬਣਿਆ ਨਾ, ਉਹਦੇ ਬਾਅਦ ਫਿਰ ਇਹਨਾਂ ਨੇ ਸਿੱਖਾਂ ਨੇ ਹੱਥ ਚੁੱਕ ਦਿੱਤੀ ਆ। ਐਵੇਂ ਬਣਦੇ ਸਾਰੇ ਨੇ ਇਹਨਾਂ ਨੇ, ਸੌਰੀ ਦੀਆਂ ਨੇ ਕਿਤੇ ਅੱਗ ਲਾਤੀ, ਕਿਤੇ ਕੋਈ ਕਤਲ ਕਰ ਦਿੱਤਾ। ਉਹ ਸਾਡੇ ਤੇ ਮਕਸਦ ਅਸੀਂ ਛੋਟੀ ਜਿਹੜੀ ਪੜ੍ਹ ਕੇ ਨਿਕਲੇ ਹਾਂ ਤੇ ਪਹਿਰਾ ਲਾਇਆ ਸੀ ਤੁਸੀਂ ਬਣਦੇ ਉੱਤੇ। ਅੱਛਾ, ਇਸ ਤੋਂ ਪਹਿਲੇ ਚਾਚਾ ਜੀ ਇਹ ਦੱਸੋ ਵੀ ਤੁਹਾਨੂੰ ਫਿਰ ਕਿਹਨੇ ਦੱਸਿਆ ਪਹਿਲੀ ਵਾਰੀ ਕਿ ਹੁਣ ਆਪਾਂ ਨੂੰ ਇਹ ਦੇਸ਼ ਛੱਡਣਾ ਪੈਣਾ, ਕੋਈ ਪਾਕਿਸਤਾਨ ਬਣਨ ਲੱਗਾ ਹੈ? ਤੇ ਉਹ ਆਮ ਅਨਾਉਂਸਮੈਂਟ ਹੁੰਦਾ ਸੀ। ਅਨਾਉਂਸਮੈਂਟ ਸਪੀਕਰਾਂ ਤੇ? ਹਾਂ, ਮਸਜਿਦਾਂ 'ਚ। ਕੀ ਆਖਦੇ ਸਨ ਕਿ ਛੱਡ ਜਾਓ ਜੀ, ਆਓ ਚਲੋ ਹੁਣ ਪਾਕਿਸਤਾਨ ਚਲੋ, ਹੂੰ, ਇੱਥੇ ਤੇ ਰਹਿਣ ਨਹੀਂ ਦੇਣਾ ਕਿਸੇ ਨੇ। ਕਿਤਨੇ ਕੁ ਦਿਨ ਪਹਿਲੇ ਤੁਹਾਨੂੰ ਪਤਾ ਲੱਗ ਗਿਆ? ਇਹ ਉਹ ਜਦੋਂ ਪਾਕਿਸਤਾਨ ਬਣਿਆ ਉਸ ਦਿਨ ਤੇ ਪਤਾ ਲੱਗ ਗਿਆ ਸੀ। ਪਾਕਿਸਤਾਨ ਦਾ ਅਨਾਉਂਸਮੈਂਟ ਹੋਇਆ ਨਾ ਕਿ ਉਧਰ ਇੰਡੀਆ ਬਣ ਗਿਆ, ਇੱਧਰ ਪਾਕਿਸਤਾਨ, ਉਸ ਲਈ ਪਤਾ ਲੱਗ ਗਿਆ ਸੀ ਕਿ ਹੁਣ ਇੱਥੇ ਨਹੀਂ ਰਹਿ ਸਕਦੇ। ਫਿਰ ਕਿਤਨੇ ਦਿਨ ਉੱਥੇ ਰਹੇ ਜਾਂ ਅਨਾਉਂਸਮੈਂਟ ਹੋਈ? ਤਕਰੀਬਨ ਮਹੀਨੇ 'ਚ ਹੀ ਸਾਰਾ ਇਲਾਕਾ ਖਾਲੀ ਹੋ ਗਿਆ ਸੀ। 1 ਮਹੀਨੇ ਦੇ ਅੰਦਰ ਅੰਦਰ? 1 ਮਹੀਨੇ ਦੇ ਅੰਦਰ ਕਿਤੇ ਕਹਿੰਦੇ 12 ਕੋਹ ਤੇ ਬੱਤੀ ਨਹੀਂ ਸੀ ਬੜੀ। 12 ਕੋਹ ਤੇ ਰਾਤ ਨੂੰ ਦੀਵਾ ਨਹੀਂ ਬਦਲਿਆ। ਅੱਛਾ, ਇਹ ਤੁਹਾਨੂੰ ਤੇ ਇਹ ਵੀ ਕੋਈ ਕਿਸੇ ਬੰਦੇ ਨੇ, ਬਹੁਤ ਸਾਰੇ ਦੋਸਤ ਲੋਕ ਆਖਦੇ ਨੇ ਕਿ ਜਿਹੜਾ ਹੁਸ਼ਿਆਰਪੁਰ ਸੀ ਪਾਕਿਸਤਾਨ ਦੇ ਵਿੱਚ ਹੀ ਹੈ ਤੇ ਤੁਸੀਂ ਇੱਥੇ ਬੈਠੇ ਰਹੋ, ਇਹ ਦੱਸਿਆ ਸੀ ਕਿਸੇ ਨੇ ਕਿ ਇਹ ਸਾਰੇ ਜ਼ਿਲ੍ਹੇ ਪਾਕਿਸਤਾਨ ਵਿੱਚ ਆ ਰਹੇ? ਆਏ 2-3 ਦਿਨ ਬਾਅਦ ਇਹ ਕੰਮ ਉਲਟ ਹੋ ਗਿਆ। 2-3 ਦਿਨ ਬਾਅਦ ਹੀ ਉਲਟ ਹੋ ਗਿਆ? ਪਹਿਲੇ ਤੇ ਬਿਆਸਾ ਸੀ ਸਰਹੱਦ, ਉਹਦੇ ਬਾਅਦ ਫਿਰ ਬਾਘਾ ਬਣ ਗਈ। ਪਹਿਲੇ ਦਰਿਆ ਬਿਆਸ ਸਰਹੱਦ ਸੀ? ਬਿਆਸ ਸੀ, ਜਿੱਥੇ ਕਸ਼ਮੀਰ ਆਉਂਦਾ ਸੀ। ਹਾਂ ਹਾਂ, ਤੁਸੀਂ ਸਕੂਨ 'ਚ ਰਹਿ ਕੇ, ਅਸੀਂ ਤਾਂ ਨਹੀਂ ਜਾ ਰਹੇ, ਇੱਥੇ ਪਾਕਿਸਤਾਨ ਬਣ ਜਾਏਗਾ। ਆਏ ਤੇ ਅਸੀਂ ਸਕੂਨ ਨਾ ਹੋਇਆ ਸੀ, ਕੋਈ ਐਸੀ ਨਹੀਂ, ਉਦਾਂ ਮਰ ਗਏ ਨੇ, ਬਾਕੀ ਆਰਾਮ ਨਾਲ ਹੀ ਆਇਆ ਸੀ, ਪੈਦਲ ਹੀ ਆਏ ਵੈਸੇ ਤੋਂ ਲਾਹੌਰ ਦਾ। ਕਿਵੇਂ ਫਿਰ ਉੱਥੋਂ ਜਦੋਂ ਉੱਥੋਂ ਚੱਲਦੇ ਹੋ ਵੀ ਹੁਣ ਇਹ ਦੇਸ਼ ਛੱਡਣਾ ਪੈਣਾ, ਪਤਾ ਲੱਗ ਗਿਆ, ਬਿਲਕੁਲ, ਕਿਵੇਂ ਉੱਥੋਂ ਚੱਲੇ? ਕੀ ਨਾਲ ਲਿਆ? ਘਰ ਦਾ ਸਮਾਨ? ਘਰ ਦਾ ਕੋਈ ਸਮਾਨ ਲਿਆ, ਆਪਣੇ ਕੱਪੜੇ ਨਹੀਂ ਰਹੇ ਬਸ, ਹੋਰ ਕੋਈ ਨਹੀਂ। ਜਾਂ ਕੋਈ ਦਾਣੇ ਦੂਣੇ ਬਣਾ ਕੇ ਰੱਖੇ ਸੀ ਰਸਤੇ, ਚੱਲ ਚੁੱਕ ਲਓ ਬਸ। ਉਹ ਦਾਣੇ ਜਿਹੜੇ ਬੁੰਨੇ ਹੁੰਦੇ ਸੀ ਉਹ ਨਾਲ ਲੈ ਲੈ? ਕਿਤਨੇ ਕੁ ਲੋਕ ਉੱਥੋਂ ਨਿਕਲੇ ਸਨ? ਉਹਦੇ ਹਜ਼ਾਰਾਂ ਦੀ ਦਾਤ ਤੇ ਸੀ, ਇੱਕ ਥੋੜਾ ਸੀ। ਸਾਡਾ ਕਾਫਲਾ ਜਿਹੜਾ ਅਖੀਰਲਾ ਸੀ ਨਾ, ਕਾਫਲਾ ਐਂਡ ਦਾ, ਉਹ 6 ਮੀਲ ਲੰਮਾ ਸੀ ਕਾਫਲਾ। ਉੱਥੇ ਹੁਣ ਦੁਨੀਆ ਲਾ ਲਓ ਵੀ ਕਿੰਨੀ ਕੋਈ, ਗੱਡਿਆਂ ਦੇ ਵੀ, ਪੈਦਲ ਵੀ, ਇਹ ਸੀ ਸਾਹ ਗੱਡੇ ਹੀ ਸੀ ਨਾ। ਉਸ ਵੇਲੇ ਗੱਡੀਆਂ ਤੇ ਨਹੀਂ ਸੀ, ਬੱਸਾਂ ਸੀ ਨਾ ਕੋਈ, ਸਿਰਫ ਗੱਡਿਆਂ ਦੇ ਬੁੜੀਆਂ
ਜਿਹੜੀਆਂ ਨਹੀਂ ਸੀ ਤੁਰ ਸਕਦੀਆਂ, ਜਿਹੜੀਆਂ ਤੁਰ ਸਕਦੀਆਂ ਨਾਲ ਨਾਲ ਗੱਡੀਆਂ ਤੁਰੀਆਂ ਹੁੰਦੇ ਸੀ। ਅਸੀਂ ਵੀ ਉਸ ਤਰ੍ਹਾਂ ਪੈਦਲ ਲਾਹੌਰ ਦਾ ਹੀ ਪੈਦਲ ਹੀ ਆਏ ਨੇ। ਅੱਛਾ, ਤੇ ਉਹਦੇ ਵਿੱਚ ਜਿਹੜੇ ਆਸੇ-ਪਾਸੇ ਦੇ ਸਿੱਖ ਸਨ ਜਾਂ ਹਿੰਦੂ ਸਨ, ਕਿਸੇ ਨੂੰ ਕੋਈ ਮਿਲਾ, ਕੋਈ ਜਿਵੇਂ ਤਕਲੀਫ ਹੁੰਦੀ ਹੈ ਵੀ ਛੱਡ ਕੇ ਜਾ ਰਹੇ ਨੇ ਸਾਰੇ ਲੋਕ, ਕੋਈ ਮਿਲਿਆ ਉਸ ਵੇਲੇ ਜਾਂ ਉਹ ਵੀ ਨੱਸ ਗਏ ਸੀ? ਨਹੀਂ, ਉਹ ਨੱਸ ਗਿਆ ਸੀ, ਉਹ ਡਰਦਾ ਹੀ ਨੱਸ ਗਿਆ ਸੀ ਸਾਡੇ ਇਲਾਕੇ। ਉਹ ਕਿਉਂ ਨੱਸ ਗਏ ਸੀ? ਉਹ ਸਾਡੇ ਪਿੰਡਾਂ 'ਚ ਜ਼ੋਰ ਸੀ ਮੁਸਲਮਾਨਾਂ ਦਾ, ਉਹਨਾਂ ਨੇ ਕਿਹਾ ਇਹਨਾਂ ਨੇ ਸਾਨੂੰ ਛੱਡਣਾ ਨਹੀਂ। ਅੱਛਾ, ਕਿ ਇਹਨਾਂ ਨੇ ਸਾਡੇ ਪਿੰਡ ਦੇ ਗਏ ਵੀ ਆ ਮੁੰਡੇ ਜਥਾ ਬਣਾ ਕੇ, ਉਹ ਰੜੇ ਲੁੱਟਣ। ਅੱਗੇ ਗਿਆ ਤੇ ਘਰਾਂ 'ਚ ਖਾਲੀ, ਕੋਈ ਬੰਦਾ ਹੀ ਨਹੀਂ। ਵਾਪਸ ਆ ਗਏ ਰਾਤ ਨੂੰ। ਤੇ ਇਹ ਜਿਹੜਾ ਤੁਸੀਂ ਸਿੱਖ ਦੀ ਗੱਲ ਸੁਣਾ ਰਿਹਾ ਕਿ ਉਹ ਕਿਤਨੇ ਦਿਨ ਪਹਿਲੇ ਉਹ ਜਿਹੜਾ ਗੱਡੇ ਤੇ ਉਹ ਸਾਰਾ ਕੁਝ ਲੱਦ ਰਹੀ ਆ, ਕੋਈ ਸਮਾਨ ਤੁਹਾਡਾ? ਓਏ ਅਸੀਂ ਪਿੰਡ 'ਚ ਹੀ ਬੈਠੇ ਸੀ ਅਜੇ ਤੁਸੀਂ ਉੱਥੇ ਬੈਠੇ ਆ? ਪਿੰਡ 'ਚ ਹੀ ਬੈਠੇ। ਉਹ ਕਿਵੇਂ ਗੱਲ ਹੈ, ਉਹ ਸੁਣਾਓ ਨਜ਼ਰ। ਉਹ ਫਿਰ ਨਾ ਅਸੀਂ ਖੇਤ ਵੱਲ ਗਏ ਆ, ਤੇ ਉਹ ਨਾ ਉਹਨੇ ਗੱਡਾ ਇਸ ਤਰ੍ਹਾਂ ਖੜਾ ਕੀਤਾ, ਰਸਤਾ ਕੱਚਾ ਸੀ, ਤੇ ਉਹਦੇ ਉੱਤੇ ਲਾ ਕੇ ਨਾ ਆਪਣਾ ਮਾਲ, ਟਿੰਡਾਂ ਟੁੰਡਾਂ, ਚਵੱਕਲੀਆਂ, ਉਹ ਖੂਹ ਦੀਆਂ ਲਾ ਕੇ ਤੇ ਗੱਡੇ ਤੇ ਲੋਡ ਕਰਦਾ। ਫਿਰ ਮੈਂ ਉਹਨੂੰ ਕਿਹਾ ਤੇਰੇ ਪਾਸੇ ਇਹ ਕੀ ਕਰਨਾ? ਕਹਿੰਦਾ ਯਾਰ ਤੁਹਾਡੀ ਚੀਜ਼ ਅਸੀਂ ਸਾਂਭ ਕੇ ਰੱਖਾਂਗੇ, ਤੁਸੀਂ ਆਣ ਕੇ ਲੈ ਲੈਣਾ। ਨਾਂ ਕੀ ਆ ਉਹਦਾ? ਕਿਰਪਾ ਸਿੰਘ। ਕਿਰਪਾ ਸਿੰਘ। ਸਿਉਂ ਤੇ ਸਿੰਘ ਨੂੰ ਸੀ ਨਾ, ਕਿਰਪਾ ਸਿੰਘ। ਕਿਰਪਾ ਸਿੰਘ ਉਸੇ ਤੁਹਾਡੇ ਪਿੰਡ ਦਾ? ਪਿੰਡ ਦਾ ਨਹੀਂ ਸੀ, ਟਾਹਲੀ ਦਾ ਸੀ। ਅੱਛਾ, ਨਾਲ ਵਾਲੇ ਪਿੰਡ ਦਾ? ਹਾਂ, ਟਾਹਲੀ ਦਾ। ਫਿਰ ਉਹ ਤੁਸੀਂ ਲੈ ਲਿਆ ਆਪਣਾ ਸਮਾਨ ਜਾਂ ਲੈ ਗਿਆ ਨਾਲ? ਨਹੀਂ, ਉਹ ਲੈ ਗਿਆ। ਅਸੀਂ ਕੀ ਲੈਣਾ ਸੀ ਸਮਾਨ? ਅਸੀਂ ਕੀ ਕਰਨਾ ਸੀ? ਅਸੀਂ ਤੇ ਉੱਥੇ ਰਹਿਣਾ ਹੀ ਨਹੀਂ ਸੀ, ਅਸੀਂ ਤੇ ਆ ਜਾਣਾ ਸੀ। ਉਸ ਤੋਂ ਪਹਿਲੇ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਛੱਡਣਾ, ਅਸੀਂ ਨਹੀਂ ਰਹਿਣਾ। ਹੁਣ ਕੋਈ ਮਰਜ਼ੀ ਸਮਾਨ ਲੈ ਜਾਵੇ ਸਾਡੇ ਕਿਸੇ ਕੰਮ, ਜੋ ਮਰਜ਼ੀ ਲੈ, ਜਿਹੜਾ ਘਰਾਂ 'ਚ ਕੋਈ ਮਾੜਾ ਮੋਟਾ ਸਮਾਨ ਸੀ। ਇਹ ਦੱਸੋ ਨਾ ਵੀ ਇਹ ਤਕਲੀਫ ਨਹੀਂ ਹੁੰਦੀ ਵੀ ਤੁਹਾਡਾ ਆਪਣਾ ਸਮਾਨ ਤੁਹਾਡੇ ਅੱਖੀ ਦੇ ਸਾਹਮਣੇ, ਤੇ ਹਾਲਾਤ ਇਹ ਪੈਦਾ ਹੋ ਗਿਆ ਵੀ ਜਿਹੜਾ ਲੈ ਜਾਵੇ ਉਹ ਲੈ ਜਾਵੇ? ਲੈ ਜਾ, ਜੋ ਮਰਜ਼ੀ ਲੈ ਜਾ। ਡੰਗਰਾਂ ਦੇ ਰੱਸੇ ਕੱਢਦੇ ਤੇ ਜਿੱਧਰ ਮਰਜ਼ੀ ਫਿਰਦੇ ਸੀ ਬਸ। ਜ਼ਿਆਦਾਤਰ ਮਾਲ ਤੇ ਹੋਈ ਸੀ ਸਾਡੇ ਕੋਲ, ਡੰਗਰਾਂ ਦਾ, ਮੱਝਾਂ ਗਾਵਾਂ ਜਾਂ ਭੇਡਾਂ ਬੱਕਰੀਆਂ ਹੋਈਆਂ, ਉਹ ਵੀ ਛੱਡ ਦਿੱਤੀਆਂ ਕਿ ਜਿੱਥੇ ਜਾਂਦੀਆਂ ਜਾਵਾਂ। ਖੁੱਲੇ ਫਿਰੋ, ਮੌਜਾਂ ਕਰੋ। ਦੱਸੋ ਫਿਰ ਜਿਹੜਾ ਕਾਫਲਾ ਉੱਥੋਂ ਚੱਲਿਆ ਸੀ ਕਿਵੇਂ ਅੱਗੇ? ਉਹ ਕਾਫਲਾ ਪੈਦਲ ਹੀ ਆਇਆ। ਇਹ ਜਿਸਲੇ ਨਾ ਅਸੀਂ ਆਏ ਨਾ ਇੱਥੇ ਆਪਣਾ ਦਸੂਆ ਮਕੇਰੀਆਂ ਤੋਂ ਚੱਲਿਆ ਕਾਫਲਾ, ਤੇ ਇੱਕ ਆਉਂਦੀ ਆ ਹਬੀਰੇ ਦੀ ਮਿੱਲ, ਬੜੀ ਮਸ਼ਹੂਰ ਮਿੱਲ ਆ, ਅੰਮ੍ਰਿਤਸਰ ਤੋਂ ਅੱਗੇ ਆ, ਠੀਕ ਹੈ, ਕੋਈ 10-12 ਮੀਲ ਤੇ। ਉਹ ਅੰਗਰੇਜ਼ ਦੇ ਵਕਤ ਦੀ ਬਣੀ ਆ ਮਿੱਲ। ਤੇ ਉੱਥੇ ਰਾਤ ਰਹੇ ਆ। ਮੇਰਾ ਤਾਇਆ ਜਿਹੜਾ ਉੱਥੇ ਫੌਤ ਹੋਇਆ, ਉਹ ਰੇਤਾ ਜੀ ਐਸਾ ਟੋਆ ਕੱਢ ਕੇ ਦੱਬ ਦਿੱਤਾ। ਉਹ ਕੋਈ ਬਿਮਾਰੀ ਫੁੱਟੀ ਸੀ ਉਸ ਵੇਲੇ, ਉਹਦੇ ਨਾਲ ਲੋਕ ਮਰੇ? ਬਿਮਾਰੀ ਉਹ ਮੁਰਦਿਆਂ ਦੀ ਬੋ ਦੇ ਨਾਲ ਨਾ, ਬੰਦਿਆਂ ਨੂੰ ਉਹ ਬੋ ਚੜ੍ਹਦੀ ਸੀ ਨਾ, ਬੰਦਾ ਵੱਜਦਾ ਨਹੀਂ। ਚਾਰ ਚ ਫਿਰ ਲਾਸ਼ਾਂ ਮੁਰਦਿਆਂ ਦੀ ਬੋ ਆ ਰਹੀ ਝੜਕਾਂ ਤੇ ਤੁਸੀਂ ਫਿਰ ਕਿਵੇਂ ਖੁਸ਼ਕਿਸਮਤੀ ਦੇ ਨਾਲ ਬਚ ਗਏ? ਬਸ ਫਿਰ ਸਾਡੇ ਨਾਲ ਹੈਗੇ ਸੀ ਫੌਜੀ ਆਏ ਨੇ। ਫੌਜੀ ਕਿੰਨਾ ਦੇ? ਬਲੋਚ ਸੀ। ਬਲੋਚ ਰੈਜੀਮੈਂਟ ਸੀ? ਬਲੋਚ, ਉਹ 2 ਫੌਜੀ ਸੀ। ਇਹ ਤੁਸੀਂ ਕਦੋਂ ਨਿਕਲੇ ਨੇ? 14 ਅਗਸਤ ਤੋਂ ਕਿਤਨੇ ਦਿਨਾਂ ਬਾਅਦ ਨਿਕਲੇ ਜੀ? ਅਸੀਂ ਕਰੀਬਨ ਮਹੀਨਾ ਖਾਂਡੀ ਬਾਅਦ ਚ ਨਿਕਲੇ ਆ। ਬਾਅਦ ਵਿੱਚ ਨਿਕਲੇ ਨੇ ਤੁਸੀਂ? 1 ਮਹੀਨਾ? ਇੱਕ ਕਾਫਲਾ ਇੱਥੇ ਬਣਿਆ ਸੀ, ਉੱਥੇ ਸਾਰਾ ਇਲਾਕੇ ਦਾ ਨਾ, ਜਿੰਨੇ ਵੀ ਪਿੰਡ ਸੀ ਨਾ ਉਸ ਇਲਾਕੇ ਦੇ, ਉੱਥੇ ਇਕੱਠੇ ਹੋਏ ਸੀ। ਦਸੂਆ ਮਕੇਰੀਆਂ, ਇਹ ਤਹਿਸੀਲ ਹੁਸ਼ਿਆਰਪੁਰ ਦੀ ਸੀ। ਉੱਥੇ ਇਕੱਠੇ ਹੋਏ ਤੇ ਫਿਰ ਇੱਕੋ ਵਾਰੀ ਨਾ ਉਹਨੇ ਇਕੱਠਾ, ਫਿਰ ਫੌਜੀਆਂ ਨੇ ਇਹ ਕਾਫਲਾ ਤੋੜਿਆ ਸੀ। ਸਾਰੇ ਉੱਥੇ ਇਕੱਠੇ ਹੋਏ, ਇਕੱਠੇ ਨਾਲ ਉੱਥੋਂ ਦੀ ਫੌਜ। ਇਸ ਵਜ੍ਹਾ ਤੋਂ ਵੀ ਹੋਇਆ ਨਾ ਕਿ ਜਿਹੜੇ ਪਹਿਲੇ ਗਣੇ ਫਸਾਦ ਹੈ ਉਹ ਥੋੜੇ ਜਿਹੇ ਟਲ ਗਏ, ਆਬਾਦੀ ਉੱਥੇ ਜ਼ਿਆਦਾ ਮੁਸਲਮਾਨਾਂ ਦੀ ਆਈ, ਫਿਰ ਥੋੜਾ ਜਿਹਾ ਸਕੂਨ ਦੇ ਨਾਲ ਹੋ ਕੇ ਉੱਥੋਂ ਨਿਕਲੇ, ਫੌਜ ਵੀ ਨਾਲ। ਕਈ ਜਗ੍ਹਾ ਤੇ ਬਹੁਤ ਨੁਕਸਾਨ ਹੋਇਆ ਪਹਿਲੇ, ਤੇ ਉਹਦੇ ਬਾਅਦ ਫਿਰ ਜਿਹੜੇ ਦੁਨੀਆ ਨਿਕਲ ਗਈ ਤੇ ਫਿਰ ਉੱਥੇ ਕੀ ਲੈਣਾ? ਉਹ ਤਾਂ ਗੱਟ ਤਾਂ ਕਿਸੇ ਨੇ ਨਹੀਂ ਕੀਤੀ। ਇੱਧਰ ਮੁਸਲਮਾਨਾਂ ਨੇ ਮਾਰਿਆ, ਉੱਧਰ ਸਿੱਖਾਂ ਨੇ ਮਾਰਿਆ। ਇਹ ਚੀਜ਼ਾਂ ਸੀ ਉੱਥੇ। ਕੀ ਕਹਿੰਦੇ, ਮਾਵਾਂ ਨੇ ਪੁੱਤ ਨਹੀਂ ਸੰਭਾਲੇ, ਖੂਹਾਂ 'ਚ ਛਾਲਾਂ ਮਾਰ ਕੇ ਕੁੜੀਆਂ ਜਵਾਨ ਮਰ ਗਈਆਂ ਵਿਚਾਰੀਆਂ। ਅੱਛਾ, ਜਦੋਂ ਫਿਰ ਪਾਕਿਸਤਾਨ ਉਹ ਅੰਮ੍ਰਿਤਸਰ ਜਿਹੜਾ ਦੱਸ ਰਹੇ ਹੋ ਮੇਲ ਤੋਂ ਅੱਗੇ ਨਿਕਲੇ ਪਾਕਿਸਤਾਨ, ਫਿਰ ਇੱਥੇ ਅੰਮ੍ਰਿਤਸਰ ਇੱਥੇ ਨਾ ਕਾਫਲਾ ਲੱਗਾ, ਉੱਥੇ ਹਬੀਰੇ ਦੀ ਮਿੱਲ, ਤੇ ਸਵੇਰ ਨੂੰ ਇੱਥੇ ਵਾਘੇ ਲੱਗਣਾ ਸੀ। ਆਣ ਕੇ ਵਾਘੇ ਨਹੀਂ, ਅੰਮ੍ਰਿਤਸਰ ਆਉਣਾ ਸੀ। ਤੇ ਉੱਥੋਂ ਨਾ ਆਪਣਾ ਮੈਂ ਉਹ ਬੱਚੇ ਲਵਾਰ ਸੇ ਜਿਹੜੇ ਸੀ, ਉਹਨਾਂ ਨੂੰ ਫੌਜੀ ਜਿਹੜੇ ਨਾ ਬਿਠਾਲਦੇ ਸੀ, ਚਲੋ ਕੈਂਪ 'ਚ ਪਹੁੰਚਾ ਦਿਆਂਗੇ ਲਵਾਰ ਸੇ ਬੱਚੇ। ਹੁਣ ਮੈਂ ਜ਼ਰਾ ਤਗੜਾ ਸੀ, ਉਹ ਮੈਂ ਵੀ ਛਾਲ ਮਾਰ ਕੇ ਟਰੱਕ ਦੇ ਵਿੱਚ। ਠੀਕ ਹੈ। ਉਹ ਟਰੱਕ ਚੱਲ ਪਿਆ, ਉਹ ਲਾਹੌਰ ਆ ਗਿਆ। ਮੈਨੂੰ ਨਹੀਂ ਪਤਾ ਲਾਹੌਰ ਆ। ਅੱਛਾ, ਤੁਹਾਨੂੰ ਪਤਾ ਹੀ ਨਹੀਂ? ਪਤਾ ਹੀ ਨਹੀਂ, ਪਿੰਡਾਂ ਦੇ ਰਹਿਣਾ, ਮੈਨੂੰ ਕੀ ਪਤਾ ਲਾਹੌਰ ਆ।
ਦੂਸਰੇ ਰਿਸ਼ਤੇਦਾਰ ਉੱਥੇ ਨੇ, ਤੁਸੀਂ ਟਰੱਕ ਤੇ ਬੈਠੇ ਤੇ ਲਾਹੌਰ ਆ ਗਏ। ਮੇਰੇ ਵਾਲ ਸਾਹਿਬ ਜਾਂ ਹੋਰ ਪਿੰਡ ਦੇ ਬੱਲੇ ਲੋਕ ਉਹ ਆ ਗਏ। ਤੇਰੀਆਂ ਫੁਰਤੀਆਂ ਜਵਾਨਾਂ, ਮਤਲਬ ਸਾਰੇ ਰਿਸ਼ਤੇਦਾਰ ਉੱਥੇ ਰਹਿ ਗਏ, ਤੁਸੀਂ ਇਕੱਲੇ ਲਾਹੌਰ ਆ ਮੈਂ ਗਏ। ਇਕੱਲਾ ਆ ਗਿਆ। ਉਹ ਬੱਚੇ ਜੀ ਬਿਠਾ ਰਹੇ ਸੀ ਛੋਟੇ ਛੋਟੇ ਲੋਹਾਰ ਸੇ ਫੌਜੀ, ਉਹ ਕਹਿੰਦੇ ਇਹਨਾਂ ਨੂੰ ਕੈਂਪ 'ਚ ਉੱਥੇ ਮਾਡਲ ਟਾਊਨ ਕੰਪਨੀ ਬਣਿਆ ਸੀ ਸਾਰਾ, ਇੱਥੇ ਦੁਨੀਆ ਆਉਂਦੀ ਸੀ, ਇੱਥੋਂ ਫਿਰ ਅਗਾਂਹ ਪਿੱਛੇ ਜਾਂਦੇ ਸੀ। ਠੀਕ ਹੈ। ਉਹ ਲਓ ਜੀ ਮੈਂ ਬਹਿ ਗਿਆ, ਇੱਥੇ ਆ ਗਿਆ। ਉਹ ਕਹਿੰਦੇ ਅੱਗੇ ਗੱਡੀ ਦੀ ਲਾਈਨ ਦੇ ਫਾਟਕ ਬੰਦ ਸੀ, ਟਰੱਕ ਰੋਕਿਆ, 2 ਫੌਜੀ ਬੈਠੇ ਸੀ ਅੱਗੇ ਡਰਾਈਵਰ ਦੇ ਨਾਲ। ਉਹਨਾਂ ਨੇ ਨਹੀਂ ਕੁਝ ਵੀ ਕਿਹਾ ਮੈਨੂੰ। ਮੈਂ ਫਿਰ ਉੱਦਾਂ ਹੀ ਪੈਦਲ ਵਾਪਸ ਹਿੰਦੂ ਸਿੱਖ ਤੁਰੇ ਜਾ ਰਹੇ, ਮੈਂ ਵੀ ਤੁਰਿਆ ਜਾ ਨੰਗੇ ਪੈਰ। ਜਿਹੜੇ ਵਾਪਸ ਜਾ ਰਹੇ ਨੇ ਇੱਥੋਂ ਸਿੱਖ, ਜਾ ਰਹੇ ਨੇ ਸਿੱਖ। ਚੜ੍ਹਦੇ ਪੰਜਾਬ ਦੇ ਵਿੱਚ, ਉਹਨਾਂ ਏਰੀਆ ਦੇ ਵਿੱਚ, ਤੁਸੀਂ ਵਾਪਸ ਉਹਨਾਂ ਦੇ ਨਾਲ ਟੁਰ ਪਏ ਪਿੱਛੇ ਨਾਲ ਪਿੱਛੇ ਨੂੰ ਬਾਗੇ ਨੂੰ। ਕਿਆ ਕਹਿਣੇ। ਸ਼ਾਮ ਨੂੰ ਮੈਂ ਬਾਗੇ ਪਹੁੰਚਿਆ ਤੇ ਇੱਕ ਬੰਦਾ ਮਿਲ ਪਿਆ, ਕਹਿੰਦਾ ਤੂੰ ਕਿੱਥੇ ਗਿਆ ਸੀ? ਅੱਛਾ। ਮੈਂ ਕਿਹਾ ਮੈਨੂੰ ਨਹੀਂ ਪਤਾ, ਮੈਂ ਟਰੱਕ 'ਚ ਬੈਠਾ ਸੀ ਅੰਮ੍ਰਿਤਸਰੋਂ। ਇਹਨਾਂ ਦਾ ਅੰਮ੍ਰਿਤਸਰ ਲੱਗਾ ਹੋਇਆ ਸੀ, ਬਹੁਤ ਵੱਡਾ ਇਹਨਾਂ ਦਾ ਗੁਰਦੁਆਰਾ ਸੀ ਸਿੱਖਾਂ ਦਾ, ਬਹੁਤ ਵੱਡਾ। ਉਹ ਜਿਹੜੇ ਹਿੰਦੂ ਤੇ ਸਿੱਖ ਜਾ ਰਹੇ ਸੀ, ਹਾਂ ਮਹਿਫੂਜ਼ ਉਹ- ਸੀ ਉਹਨਾਂ ਉਹ ਨਾਲ ਵੀ? ਗਰੀਬ ਆਰਮੀ ਉਸ ਵੇਲੇ ਹੋਣੀ, ਕਿਉਂਕਿ ਉਸ ਵੇਲੇ ਤਾਂ ਹਾਲਾਤ ਥੋੜੇ ਨਹੀਂ ਜਿਹੇ ਨਹੀਂ, ਕੋਈ ਉਹਨਾਂ ਦੇ ਨਾਲ ਕੋਈ ਵੀ ਨਹੀਂ ਸੀ, ਸਿਰਫ ਪੈਦਲ ਹੀ ਜਾ ਰਿਹਾ ਸੀ ਤੇ ਮੈਂ ਵੀ ਉਹਨਾਂ ਦੇ ਨਾਲ ਪੈਦਲ ਹੀ ਤੁਰਿਆ ਗਿਆ। ਠੀਕ। 15 ਮੀਲ। ਪੁੱਛਿਆ ਨਹੀਂ ਉਹਨਾਂ ਨੇ ਕਿ ਤੂੰ ਨਾ ਕੁਝ ਵੀ ਨਹੀਂ। ਨਹੀਂ, ਉਹਨਾਂ ਨੂੰ ਪਤਾ ਚੱਲਾ ਵੀ ਨਾ, ਮੁਸਲਮਾਨ ਹੈ। ਮੁਸਲਮਾਨ। ਠੀਕ ਹੈ। ਉਹ ਇਧਰੋਂ ਜਾ ਰਿਹਾ ਸੀ ਤੇ ਮੈਂ ਇਧਰੋਂ ਵਾਪਸ ਫਿਰ ਵਾਗੇ ਨੂੰ। ਠੀਕ ਹੈ। ਉਹਨਾਂ ਨੇ ਦੱਸਿਆ ਸੀ ਨਾ ਫੌਜੀਆਂ ਨੇ, ਤੇ ਜਾ ਕੇ ਵਾਗੇ ਕੈਂਪ ਲੱਗਣਾ ਵਾ ਅੰਮ੍ਰਿਤਸਰੋਂ ਉੱਠ ਕੇ। ਉਹ ਇੰਨਾ ਮੈਨੂੰ ਯਾਦ ਆ ਸਾਰਾ। ਤੇ ਫਿਰ ਕਿੱਥੇ ਗਏ ਉੱਥੇ? ਵਾਗੇ ਤੱਕ ਗਏ ਉਹਨਾਂ ਦੇ ਨਾਲ ਕਿ ਵਾਗੇ ਵਾਗੇ ਤੋਂ ਵੀ ਅੱਗੇ ਗਏ? ਲੈ ਵਾਗੇ ਜਾ ਕੇ ਤੇ ਫਿਰ ਆਪਣੇ ਘਰ ਦੇ ਨੂੰ ਮਿਲੇ ਆ। ਘਰ ਤੇ ਫਿਰ ਕਿਵੇਂ ਲੱਭੇ ਉੱਥੇ? ਘਰ ਉੱਥੇ ਹੀ ਕੈਂਪ ਲੱਗਾ ਹੋਇਆ ਸੀ। ਉਹ ਕੈਂਪ ਜੀ ਪਤਾ ਲੱਗ ਗਿਆ ਕਿ ਇੱਥੇ ਆ ਸਵੇਰ ਨੂੰ ਇੱਥੇ ਉੱਠ ਕੇ ਤੇ ਆਪਣਾ ਅਸੀਂ ਲਾਹੌਰ ਪਹੁੰਚ ਜਾਣਾ। ਠੀਕ ਹੈ। ਉੱਥੇ ਵਾਗੇ ਫਿਰ ਦੁਬਾਰਾ ਤੁਹਾਨੂੰ ਸਾਰੇ ਲੋਕ ਮਿਲੇ? ਹਾਂ ਸਾਰੇ ਮਿਲੇ। ਠੀਕ ਹੈ। ਫਿਰ ਅੱਗੇ ਤੁਸੀਂ ਇੱਥੇ ਆ ਜਾਂਦੇ ਹੋ, ਇੱਥੇ ਫਿਰ ਕਿੱਥੇ ਕਿੱਥੇ ਰਹਿਣਾ ਹੋਇਆ? ਇੱਥੇ ਤੇ ਬੜੀ ਦੂਰ ਤਾਈਂ ਸਾਡੇ ਵਾਲਦ ਸਾਹਿਬ ਲੈ ਕੇ ਫਿਰਦੇ ਰਹੇ ਨਾ ਸਾਨੂੰ। ਅਸੀਂ ਇੱਥੇ ਲਾਹੌਰ ਵੀ ਰਹੇ, ਸਾਡੇ ਇੱਥੇ ਮਾਮੇ ਸੀ ਰਹਿੰਦੇ ਪਹਿਲੇ ਤੋਂ ਕਿਤੇ, ਉਹਨਾਂ ਕੋਲ ਰਹਿ ਥੋੜੇ ਦਿਨ। ਫਿਰ ਇੱਥੋਂ ਸਾਡਾ ਵਾਲਦ ਸਾਹਿਬ ਲੈ ਗਿਆ, ਪਿੰਡ ਨਾਲੋਂ ਵਿਛੜ ਗਿਆ ਅਸੀਂ। ਹੈਂ ਉਹ ਫਿਰ ਲੈ ਗਿਆ ਸ਼ਿਵਪੁਰ। ਸ਼ਿਵਪੁਰ ਇੱਕ ਮਿੱਲ ਸੀ ਲੱਗੀ, ਉਹ ਮਿੱਲ ਦੇ ਵਿੱਚ ਨਾ ਚੌਲ ਹੀ, ਉਹ ਚੌਲਾਂ ਦੇ ਲੱਗ ਗਿਆ ਮੇਰਾ ਵਾਲਦ ਸਾਹਿਬ। ਲੋਕਾਂ ਨੂੰ ਚੌਲ ਵਰਤਾਉਣੇ, ਬੋਰੀਆਂ ਲੱਗੀਆਂ ਹੁੰਦੀਆਂ ਸੀ। ਉਹ ਸਿੱਖਾਂ ਹਿੰਦੂਆਂ ਦੀਆਂ ਸੀ ਜੀ। ਸ਼ਿਵਪੁਰਾ ਸਟੇਸ਼ਨ ਦੇ ਸਾਹਮਣੇ ਮਿੱਲ ਸੀ। ਤੇ ਉੱਥੇ ਆਣ ਕੇ ਅਸੀਂ ਕੁਝ ਦਿਨ ਰਹੇ ਹਾਂ। ਉੱਥੋਂ ਇੱਕ ਚੌਲਾਂ ਦਾ ਤੋੜਾ ਭਰਿਆ ਵਾ, ਉਹ ਲੈ ਗਿਆ। ਫਿਰ ਅੱਬਾ ਕਹਿੰਦਾ ਅਸੀਂ ਜਾਣਾ ਹੁਣ ਟੋਭਾ ਟੇਕ ਸਿੰਘ। ਮੈਂ ਕਿਹਾ ਉੱਥੇ ਕੌਣ ਆ? ਕਹਿੰਦਾ ਸਾਡੇ ਪਿੰਡ ਦੇ ਉੱਥੇ ਬੰਦੇ ਬੈਠੇ ਆ ਪਹਿਲੇ, ਜਿਹਨਾਂ ਨੂੰ ਜ਼ਮੀਨਾਂ ਲਾਟ ਹੋਈਆਂ ਸੀ ਅੰਗਰੇਜ਼ ਦੇ ਦੌਰ ਜੀ। ਉੱਥੇ ਚਲੇ ਗਿਆ, ਉੱਥੇ ਰਹੇ ਹਾਂ। ਫਿਰ ਇਹਨਾਂ ਨੇ ਜ਼ਮੀਨ ਜਾ ਕੇ ਵਿਆੜੀ, ਬੂਰਾ ਵਿਆੜੀ ਜਾ ਕੇ ਜ਼ਮੀਨ ਲਾਟ ਕਰਾਈ ਮੇਰੇ ਕੋਲ। ਤੀਸਰੀ ਜਗ੍ਹਾ ਤੇ ਪਾਕਿਸਤਾਨ ਆ ਕੇ ਫਿਰ ਤੀਸਰੀ ਜਗ੍ਹਾ ਫਿਰ ਵਿਆੜੀ ਆਪਣੇ। ਫਿਰ ਉੱਥੇ ਜਿਹੜੇ ਗਏ ਨਾ, ਫਿਰ ਸਾਨੂੰ ਲੈ ਕੇ ਗਏ ਨੇ ਜਿਹੜੇ ਉੱਥੇ ਪਿੰਡ ਦਾ ਪਿੰਡ ਆ ਬੈਠਾ ਉਸ ਪਿੰਡ 'ਚ। ਉਹੀ ਤੁਹਾਡਾ ਪਿੰਡ ਸਾਰਾ ਉੱਥੇ ਬੈਠੇ? ਨਹੀਂ ਹੋਰ ਕਿਸੇ ਪਿੰਡ ਅੱਛਾ, ਕੋਈ ਹੋਰ ਪਿੰਡ ਸੀ ਪੂਰੇ ਦਾ? ਪਿੰਡ ਦਾ ਉਹ ਹੈਗੇ ਉਸੇ ਜ਼ਿਲ੍ਹੇ ਦੇ ਸੀ, ਹੁਸ਼ਿਆਰਪੁਰ ਦੇ। ਬਾਕੀ ਉਸ ਪਿੰਡ ਜਾ ਕੇ ਸਾਰਾ ਪਿੰਡ ਦਾ ਪਿੰਡ ਬਹਿ ਗਿਆ। ਉਹਨਾਂ ਦੇ ਘਰਾਂ ਦੇ ਉੱਤੇ ਅੰਬਲਾਂ ਮੱਲ ਲਈਆਂ ਆਪਣੇ। ਤੇ ਫਿਰ ਸਾਡੇ ਵਾਲਦ ਸਾਹਿਬ ਫਿਰ ਟੋਭੇ ਲੈ ਆਏ ਦੁਬਾਰਾ ਤੋਂ। ਫਿਰ ਟੋਭੇ ਉੱਥੇ ਫਿਰ 4 ਦਿਨ ਰਹੇ। ਫਿਰ ਆਪਣਿਆਂ ਨੂੰ ਲੱਭਦੇ ਰਹਿ ਕੇ, ਹੁਣ ਪਿੰਡ ਦਿਆਂ ਨੂੰ ਲੱਭ ਕੇ ਤੇ ਫੇਰ ਹੀ ਜਾਣਾ। ਹੌਲੀ ਹੌਲੀ ਪਤਾ ਲੱਗਦਾ ਰਿਹਾ। ਫਿਰ ਇੱਥੇ ਜੜ੍ਹਾਂ ਵਾਲੇ ਤੇ 236 ਚਾਕਾ ਕਿੱਲਿਆਂ ਦਾ, 236 ਹਿੱਲਿਆਂ ਕੋਟ ਦਾ ਕਿਸੇ ਨੂੰ ਸਟੇਸ਼ਨ ਦਾ ਨਾਂ। ਤੇ ਇੱਥੇ ਆਣ ਕੇ ਉਹ ਸਾਰਾ ਸਾਡਾ ਪਿੰਡ ਬੈਠਾ ਸੀ। ਫਿਰ ਇੱਥੇ ਆਏ ਤੇ ਅਖੀਰ ਤੇ ਆਣ ਕੇ ਸਾਨੂੰ ਜ਼ਮੀਨ ਲਾਟ ਹੋਈ ਆ। ਫਿਰ ਕਿੰਨਾ ਅਰਸਾ ਲੱਗ ਗਿਆ? 47 ਤੋਂ ਬਾਅਦ ਇਹ ਸਾਰਾ ਜਿਹੜੀ ਤੁਹਾਡਾ ਹੈ, ਕਦੇ ਉੱਥੇ ਜਾਣਾ ਕਦੇ 5-6 ਮਹੀਨੇ ਲੱਗ ਗਏ। 6 ਮਹੀਨੇ ਲੱਗ ਗਏ। 6 ਮਹੀਨੇ ਬਾਅਦ ਫਿਰ ਤੁਹਾਨੂੰ ਆਪਣੇ ਲੋਕ ਲੱਭ ਫਿਰ ਗਏ। ਜਾ ਕੇ ਸਕੂਨ ਨਾਲ ਬੈਠੇ, ਨਹੀਂ ਤਾਂ ਫਿਰਦੇ ਹੀ ਰਹੇ। ਅੱਛਾ, ਇਹ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਤੁਸੀਂ ਤੇ ਰੱਬ ਦਾ ਸ਼ੁਕਰ ਹੋਇਆ ਖੈਰ ਖੈਰੀਅਤ ਨਾਲ ਅੱਪੜ ਆਏ। ਜਿਹੜੇ ਤੁਹਾਡੇ ਘਰ ਦੇ ਸਨ, ਉਹਨਾਂ ਦੇ ਜਿਹੜੇ ਮਾਪੇ ਸਨ ਜਾਂ ਭੈਣਾਂ ਭਾਈ ਸਨ, ਉਹ ਦੱਸਦੇ ਨੇ ਕਿ ਖੈਰ ਖੈਰੀਅਤ ਨਾਲ ਨਹੀਂ ਅੱਪੜੇ। ਉਹ ਕਿੱਥੋਂ ਚੱਲੇ ਸੀ ਤੇ ਉਹਨਾਂ ਨਾਲ ਕੀ ਕੀ ਵਾਪਰੀ? ਆਪਣੇ ਹੁਸ਼ਿਆਰਪੁਰ 'ਚ ਹੀ ਲੱਗਦਾ, ਸ਼ਾਮ 84 ਸੀ। ਉਹ ਪਿੰਡੋਂ ਉੱਠ ਕੇ ਨਾ ਸ਼ਹਿਰ 'ਚ ਚਲੇ ਗਏ। ਠੀਕ ਹੈ। ਉਹ ਸ਼ਹਿਰ 'ਚ ਅੱਗੇ ਵਾਕਫ ਸੀ ਉਹਨਾਂ ਦੇ, ਪਿੰਡੋਂ ਉੱਠ ਕੇ ਸ਼ਹਿਰ 'ਚ ਚਲੇ ਗਏ। ਉੱਥੇ ਉਹ ਜਥੇ ਫੇਰਦੇ ਸੀ। ਉਹ ਜਥਿਆਂ ਨੇ ਕਿਹਾ ਕਿ ਸਾਨੂੰ ਆਰਡਰ ਦਿਓ, ਅਸੀਂ ਇਹ ਕੰਮ ਕਰਨਾ। ਉਹ ਫੌਜ ਕੋਲੋਂ 2 ਘੰਟੇ ਲੈ ਕੇ ਉਹਨਾਂ ਨੇ ਕਤਲੇਆਮ ਕੀਤਾ।
ਫੌਜ ਕੋਲੋਂ 2 ਘੰਟੇ ਲੈ। ਹਾਂ, ਉਹ ਡੋਗਰਾ ਮਰਾਠਾ ਸੀ ਫੌਜ ਉਸਲੇ, ਮੁਸਲਮਾਨਾਂ ਦੀ ਨਹੀਂ ਸੀ, ਹੂੰ ਉਹਨਾਂ ਦੀ ਸੀ। ਅੰਗਰੇਜ਼ੀ ਉਹ ਜਾਂ ਹਿੰਦੂਆਂ ਦੀ ਹੋਊਗੀ, ਡੋਗਰਾ ਮਰਾਠਾ ਹੂੰ। ਉਹੋ ਹੀ ਕਰਦੇ ਸੀ ਰਖਵਾਲੀ, ਹੋਰ ਤੇ ਕੋਈ ਨਹੀਂ ਸੀ। ਤੇ ਉਹ ਫਿਰ ਉਹਨਾਂ ਨੇ ਕਤਲਾਮ ਕੀਤਾ। ਆ ਕਤਲੇਆਮ ਕੀਤਾ। ਉਹ ਉਸ ਵਿੱਚ ਸਾਡੇ ਨਾਨਕਿਆਂ ਦੇ ਵਿੱਚੋਂ ਕਾਫੀ ਜੀਵ ਸੀ, ਸ਼ਹੀਦ ਹੋਏ। ਕਿਤਨੇ ਕੁ ਲੋਕ ਅੰਦਰ? 15-20 ਤੇ ਹੋਣੇ ਕੰਮ 15-20 ਲੋਕ ਸ਼ਹੀਦ ਹੋਏ। ਕੰਮ ਸੀ। ਔਰ ਇਹਦੇ ਤੁਸੀਂ ਆਖਦੇ ਹੋ ਵੀ ਆਰਮੀ ਇਨਵਾਲਵ ਹੋਈ ਉਸ ਵੇਲੇ ਦੀ। ਏਰੀਆ ਕਿਹੜਾ ਦੱਸ ਰਹੇ ਹੋ? ਸ਼ਾਮ 84? ਸ਼ਾਮ 84 ਏਰੀਆ ਦੇ ਵਿੱਚ। ਔਰ ਇਹ ਅਗਸਤ ਦੇ ਵਿੱਚ ਜਦੋਂ 14 ਅਗਸਤ 15 ਨੂੰ ਬਣਦਾ ਹੈ ਉਹਦੇ ਬਾਅਦ ਉਸ ਤੋਂ ਬਾਅਦ ਦੀ ਇਹ ਗੱਲ। 1 ਮਹੀਨੇ ਦੇ ਬਾਅਦ ਕਰੀਬਨ। ਠੀਕ ਹੈ। ਰੌਲੇ ਤਾਂ ਉਦੋਂ ਹੀ ਪੈ ਗਿਆ ਸੀ ਜਦੋਂ ਬਣਿਆ, ਉਸ ਵੇਲੇ ਰੌਲੇ ਪੈ ਗਏ ਸੀ। ਫਿਰ ਹੌਲੀ ਹੌਲੀ ਜ਼ਿਆਦਾ ਤੇਜ਼ੀ ਆਉਂਦੀ ਗਈ। ਅੱਛਾ, ਇਹ ਤੁਸੀਂ ਆਖਰ ਸਾਰੀ ਜ਼ਿੰਦਗੀ ਸੋਚਿਆ ਹੀ ਹੋਏਗਾ ਕਿ ਇਹ ਸਾਰਾ ਕੁਝ ਜਿਹੜਾ ਅਮਨ ਦੇ ਨਾਲ, ਸਕੂਨ ਦੇ ਨਾਲ ਸਾਰੇ ਲੋਕ ਬੈਠੇ, ਪਹਿਲੇ ਕੋਈ ਵੱਢ ਟੁੱਕ ਨਹੀਂ ਹੁੰਦੀ ਹੈ, ਕੋਈ ਲੜਾਈ ਇਹਨਾਂ ਬੁਨਿਆਦਾਂ ਤੇ ਨਹੀਂ ਹੁੰਦੀ, ਅਚਾਨਕ ਇਹ ਸਾਰੇ ਲੋਕਾਂ ਨੂੰ ਕੀ ਹੋਇਆ ਕਿ ਵੱਢਣ ਟੁੱਕਣ ਲੱਗ ਗਏ? ਇਹ ਪਤਾ ਨਹੀਂ, ਇਹ ਅੱਲਾ ਵੱਲੋਂ ਕੋਈ ਹੋਈ ਗੱਲ, ਅੱਲਾ ਵੱਲੋਂ ਹੋਈ ਨਾ। ਜਿਸ ਤਰ੍ਹਾਂ ਹੁਣ ਕਰੋਨਾ ਆਇਆ, ਇਹ ਤੇ ਹੁਣ ਅਸੀਂ ਕੀ ਤਫਸਰਾ ਕਰੀਏ। ਇਹ ਤੇ ਅੱਲਾ ਵੱਲੋਂ ਵਬਾਲ ਆਇਆ ਸੀ, ਉਧਰੋਂ ਹੜ੍ਹ ਆਇਆ ਸੀ, ਉਧਰੋਂ ਬਾਰਿਸ਼ਾਂ ਇੰਨੀ ਹੋ ਰਹੀ ਸੀ, ਬਾਰਿਸ਼ਾਂ ਵੀ ਮੁਸਲਸਲ ਹੋ ਰਹੀਆਂ, ਰੁੜੀਆਂ, ਹੜ੍ਹ ਨਾਲ ਵੀ ਰੁੜੀ ਦੁਨੀਆ, ਕੈਂਪ ਦੇ ਕੈਂਪ ਰੁੜ ਗਏ। ਅਜ਼ਾਬ ਸੀ ਉਸ ਵੇਲੇ, ਸੀ ਬਹੁਤ ਵੱਡਾ। ਸੋਚ ਤੇ ਬੰਦੇ ਦੇ ਲੂੰ ਕੰਡੇ ਹੋ। ਹੁਣ ਅਜ਼ਾਬ ਇਹ ਹੋਈ ਤੇ ਉਹ ਹੈਗਾ ਕਿ ਅਸੀਂ ਆਪਣੇ ਸਾਹਮਣੇ ਨਹੀਂ, ਇੱਕ ਬੰਦਾ ਦੇਖਿਆ ਸੀ ਕਿ ਉਹ ਵਿਚਾਰਾ ਸਾਡੇ ਇਸ ਮੁੰਡਾ ਜਵਾਨ ਸੀ, ਰੜੇ ਰੋਟੇ ਡਾਂਦੇ ਸੀ, ਉਹ ਕਿਤੇ ਨਿਕਲਿਆ ਪਿੰਡੋਂ, ਉਹ ਸਿੱਖਾਂ ਨੇ ਕਿਤੇ ਇੱਥੇ ਕੁਹਾੜੀਆਂ ਘੂੜੀਆਂ ਮਾਰੀਆਂ, ਉਹਦੇ ਇਹ ਪਾਸੇ ਐਂ ਲਟਕਦੇ ਸੀ ਐਂ। ਉਹ ਸਾਡੇ ਪਿੰਡ 'ਚ ਨਾਈ ਨੇ ਉਹਦੇ ਮਲ ਪੱਟੀ ਕਰਨੀ ਤੇ ਐਂ ਕਰਕੇ ਜੋੜਨਾ, ਉੱਤੋਂ ਸਿਰ ਬੰਨ੍ਹ ਦੇਣਾ ਉਹਦਾ। ਉਹ ਕੁਝ ਦਿਨਾਂ ਦੇ ਬਾਅਦ ਉਹ ਸਹੀ ਹੋ ਗਿਆ ਸੀ ਮੁੰਡਾ। ਇਹ ਦੇਖਿਆ ਸੀ, ਹੋਰ ਕੋਈ ਨਹੀਂ। ਜਾਂ ਥੋੜ੍ਹੀ ਜਿਹੀ ਵਾਰਦਾਤ ਸਾਡੇ ਨਾਲ ਇੱਕ ਰਸਤੇ 'ਚ ਹੋਈ ਸੀ, ਉਹ ਸਿੱਖ ਗਿਆ, ਉਹ ਤੇ ਕਰ ਰਿਹਾ ਸੀ, ਸਾਡੀ ਸਿੱਖ ਰਖਵਾਲੀ ਕਰ ਰਿਹਾ ਸੀ। ਤੁਹਾਡੀ ਸਿੱਖ ਰਖਵਾਲੀ ਕਰ ਰਹੀ? ਹਾਂ, ਪਿੰਡੋਂ ਜਿਹੜੇ ਕਾਫਲਾ ਚੱਲਿਆ ਨਾ ਸਿੱਖ। ਅੱਛਾ, ਤੁਹਾਡੀ ਰਖਵਾਲੀ ਸਿੱਖ ਕਿਉਂ ਕਰ ਰਹੀ ਹੈ? ਮਕਸਦ ਉਹਨੂੰ ਤਾਂ ਕਰਨੀ ਪੈਣੀ ਸੀ, ਮੈਂ ਪੈਸੇ ਲਏ ਸੀ। ਕਿੰਦੇ ਤੋਂ ਪੈਸੇ ਲਏ ਸੀ? ਲੋਕਾਂ ਕੋਲੋਂ, ਲੰਬੜਦਾਰ ਕੋਲ। ਲੰਬੜਦਾਰ ਨੇ ਪਿੰਡ 'ਚੋਂ ਪੈਸੇ ਲੋਕਾਂ ਕੋਲ ਇਕੱਠੇ ਕੀਤੇ, ਕੋਈ ਰੁਪਈਆ, ਕੋਈ 2 ਰੁਪਈਏ, ਇਸ ਤਰ੍ਹਾਂ ਇਕੱਠੇ ਕਰਕੇ ਸਿੱਖ ਨੂੰ ਦਿੱਤੇ। ਤੇ ਉਹ ਸਾਡਾ ਦਸੂਆ ਮੁਕੇਰੀਆਂ। ਕੀ ਨਾਂ ਸੀ ਉਸ ਸਿੱਖ ਦਾ? ਕੋਈ ਬਦਮਾਸ਼ ਸੀ? ਕੋਈ ਸਿੱਖ ਲਬੰਤ ਸਿੰਘ ਸੀ। ਲਬੰਤ ਸਿੰਘ ਬਦਮਾਸ਼ ਵਗੈਰਾ ਸੀ? ਬਦਮਾਸ਼ ਨਹੀਂ ਸੀ, ਥਾਣੇਦਾਰ ਸੀ ਸਿੱਖ। ਅੱਛਾ, ਥਾਣੇਦਾਰ ਸੀ। ਉਹ ਇੱਕ ਸਿੱਖ ਦੇ ਮਕਸਦ ਜਿਹੜੇ ਸੀ ਨਾ, ਬਾਕੀ ਡਾਂਗਾਂ ਵਾਲੇ ਹੁੰਦੇ ਸੀ, ਇੱਕ ਥਾਣੇਦਾਰ ਜਿਹੜਾ ਹੁੰਦੇ ਉਹਦੇ ਕੋਲ ਪਿਸਤੌਲ ਹੁੰਦਾ ਸੀ, ਬਾਕੀ ਕੋਈ ਬਸ। ਅੱਛਾ, ਡਾਂਗਾਂ ਹੀ ਹੁੰਦੀਆਂ ਸੀ। ਉਸ ਪਿਸਤੌਲ ਦੇ ਸਿਰ ਤੇ ਉਹਨਾਂ ਨੇ ਕਈਆਂ ਨੂੰ ਬਚਾਇਆ। ਉਹ ਤਾਂ ਫਿਰ ਉਹ ਬੰਦੇ ਦੇ ਜਿਹਨੇ ਪੈਸੇ ਇਕੱਠੇ ਕਰਕੇ ਦਿੱਤੇ, ਉਹਨੇ ਬੜੇ ਅਕਲ ਦੇ ਕੰਮ ਕੀਤਾ, ਬੜਾ ਅਕਲ, ਇਨਸਾਨੀ ਜਾਨਾਂ ਬਚ ਗਈਆਂ, ਥੋੜੀ ਜਿਹੀ ਫੇਵਰ ਲਿਆ। ਕਾਫੀ ਲੋਕ ਸੀ, ਕਿ ਥੋੜੇ ਜਿਹੇ ਤਾਂ ਨਹੀਂ ਸੀ, ਬਹੁਤ ਲੋਕ ਸੀ। 73 ਸਾਲ ਲੰਘ ਗਿਆ, ਤੁਹਾਨੂੰ ਆਪਣਾ ਪਿੰਡ ਛੱਡਿਆ, ਕਦੇ ਪਿੰਡ ਯਾਦ ਆਇਆ ਬਾਅਦ ਦੇ ਵਿੱਚ? ਖੁਆਬ 'ਚ ਰੋਜ਼ ਹੀ ਆਉਂਦਾ, ਖਾਬਾਂ ਦੇ ਵਿੱਚ ਪਿੰਡ ਹੀ ਫਿਰਦਾ ਹੁੰਦਾ, ਇਸ ਲਈ ਮੈਂ ਪਿੰਡ ਬੈਠਾ। ਵਾਹ ਵਾਹ ਵਾਹ, ਬੈਠਾ ਤੁਹਾਡੇ ਕੋਲ ਤੇ ਮੈਂ ਪਿੰਡ ਬੈਠਾ। ਵਾਹ ਵਾਹ, ਮਤਲਬ ਇਹ ਨਹੀਂ ਕਿ ਖਾਬ ਕੋਈ 1-2 ਦਫਾ ਆਇਆ ਹੋਵੇ? ਕਈ ਦਫਾ, ਯਾਨੀ ਕਿ ਘਰ ਦੇ ਉੱਤੇ ਬੂਹੇ ਦੇ ਖੜੋ ਕੇ ਨਾ ਦੇਖ ਦੂ ਕੇ ਤੇ ਫੇਰ ਅੱਖ ਖੁੱਲ ਗਈ। ਕਿਉਂ ਰਹਿੰਦੇ ਹੋ ਉੱਥੇ? ਹੈ ਕਿਉਂ ਇੱਥੇ ਰਹਿੰਦੇ ਹੋ ਇਤਨਾ ਜ਼ਿਆਦਾ? ਜ਼ੇਨ ਨਹੀਂ, ਉੱਥੇ ਦੀ ਪਦਾਇਸ਼ ਵੱਡੀ ਚੀਜ਼ ਹੈ। ਗਲੀਆਂ ਮਹੱਲਿਆਂ 'ਚ ਖੇਡਦੇ ਰਹੇ ਹਾਂ 10-12 ਸਾਲ ਦੀ ਉਮਰ 'ਚ, ਹੈਂ 6-7 ਸਾਲ ਤੋਂ ਲਾ ਕੇ। ਹੁਣ ਫਿਰ ਜਿਹੜਾ ਤੁਸੀਂ ਖਾਬਾਂ ਦੇ ਵਿੱਚ ਉੱਥੇ ਜਾਂਦੇ ਹੋ, ਤੇ ਹੁਣ ਤੇ ਉਹ ਕੱਚੇ ਮਕਾਨ ਤੇ ਪੱਕੇ ਬਦਲ ਗਏ, ਕੁਝ ਵੀ ਹੋ ਜਾਏ, ਤੁਸੀਂ ਉਹੀ ਤੁਹਾਡੇ ਜ਼ਿਹਨ 'ਚ ਉਹੀ ਸਾਰਾ ਕੁਝ ਰਹਿੰਦਾ। ਕੁਝ ਵੀ ਹੋ ਜਾਏ, ਮੈਂ ਉਹ ਜਗ੍ਹਾ ਮੇਰੇ ਸਾਹਮਣੇ ਫਿਰਦੀ ਹੈ ਸਾਰੀ। ਨਹੀਂ ਭੁੱਲੇ? ਨਹੀਂ ਭੁੱਲੇ, ਭੁੱਲ ਹੀ ਨਹੀਂ ਸਕਦੇ, ਕਿਉਂਕਿ ਜ਼ਮੀਨ ਤੇ ਨਹੀਂ, ਪੱਕੇ ਮਕਾਨ ਬਣ ਜਾਣ, ਬਣ ਗਿਆ ਹੁਣ, ਬਾਕੀ ਭੁੱਲ ਨਹੀਂ ਸਕਦਾ। ਵਾਹ ਵਾਹ। 2 ਮਸਜਿਦਾਂ ਉਹਨਾਂ ਨੇ, ਇੱਕ ਨੂੰ ਗੁਰਦੁਆਰਾ ਨਾਲ, ਉਹ ਸਾਡੇ ਹੱਥ ਦੀ ਮਸਜਿਦ ਬਣੀ ਹੋਈ ਆ, ਮੇਰੇ ਫੁੱਫੜ ਦੀ, ਮੇਰੇ ਫੁੱਫੜ ਨੇ ਬਣਾਈ ਸੀ, ਬੜਾ ਵੱਡਾ ਮਨਾਰ ਉੱਤੇ ਸੀ, ਨਵੀਂ ਮਸਜਿਦ ਬਣੀ ਸੀ। ਇਹ ਪਾਕਿਸਤਾਨ ਬਣਨੇ ਤੋਂ 2 ਸਾਲ ਪਹਿਲੇ ਦੀ ਗੱਲ ਆ। ਤੇ ਮੇਰਾ ਫੁੱਫੜ ਜਿਹੜਾ ਸੀ ਨਾ, ਬੜਾ ਜਿੰਨ ਵਰਗਾ ਆਦਮੀ ਸੀ। ਉਹ ਜੇ ਲੋਕੀ ਉਹ ਤੋਂ ਡਰਦੇ ਹੁੰਦੇ ਸੀ, ਡਾਂਗ ਹੱਥ 'ਚ ਫੜੀ ਹੁੰਦੀ ਤਾਂ ਐਡਾ ਪੱਗੜ ਬੰਨਿਆ ਹੁੰਦਾ ਸੀ। ਕਿਹਾ ਮੈਂ ਇੱਕ ਰੋਜ਼ ਦਾ ਕੁੱਕੜ ਖਾਣਾ ਤੇ ਫੇਰ ਕੰਮ ਕਰਾਂਗਾ, ਨਹੀਂ ਤਾਂ ਮੈਂ ਨਹੀਂ ਕਰਨਾ, ਨਾਲ ਬੋਤਲ।
ਬਸ ਉਹ ਸਿੱਖਾਂ ਦੇ ਵਿਹੜੇ 'ਚ ਰਹਿੰਦਾ ਸੀ। ਅੱਛਾ, ਇੱਕ ਗੱਲ ਤੁਸੀਂ ਭੁੱਲ ਗਏ ਹੋ, ਹਾਂ। ਜਿਹੜਾ ਤੁਸੀਂ ਉਹ ਮੈਨੂੰ ਕਪੂਰਥਲੇ ਵਾਲੀ ਗੱਲ ਸੁਣਾਈ ਸੀ, ਹਾਂ। ਉਹ ਕੀ ਹੋਇਆ ਸੀ ਫਿਰ? ਅਗਲੀ ਗੱਲ ਤਾਂ ਆਖਰੀ ਗੱਲ ਤੁਹਾਡੇ ਨਾਲ ਬਾਅਦ ਦੇਖੋ ਵਿੱਚ ਕਰਨਾ ਹੈ। ਜੀ, ਪਿੰਡੋਂ ਨਾ ਲੰਬੜਦਾਰ ਨੇ ਸਲਾਹ ਕਰ ਲਈ ਕਿ ਕਰਪੂਤ ਨਹੀਂ ਚਲੇ ਗਏ, ਇੱਧਰ ਅਮਨ ਹੈਗਾ, ਇੱਧਰੋਂ ਨਿਕਲਾਂਗੇ ਅੰਮ੍ਰਿਤਸਰ ਨੂੰ ਚੱਲ ਜਾਵਾਂਗੇ, ਲਾਹੌਰ ਨੂੰ। ਗੱਡੇ ਗੁੱਡੇ ਜੋੜ ਲਏ ਨੇ। ਜ਼ਿਲ੍ਹੇ ਪਿੰਡੋਂ ਜਿਸ ਤਰ੍ਹਾਂ ਐ ਨਹੀਂ ਆਪਣਾ ਚੌਂਕ, ਐਡੀ ਦੂਰ ਗਏ ਨਾ ਪਿੰਡੋਂ, ਤੇ ਉਹ ਸਿੱਖ ਆ ਗਏ ਟਾਹਲੀ ਦੇ, ਉਹ ਆਣ ਕੇ ਲੰਮੇ ਪੈ ਗਏ। ਲੰਬੜਦਾਰ ਦਾ ਗੱਡਾ ਅੱਗੇ ਸੀ, ਉਹ ਕਹਿਣ ਲੱਗੇ ਤੁਸੀਂ ਲੰਮੇ ਪਿਆ, ਕਹਿੰਦੇ ਉਹ ਤੁਹਾਡੇ ਵਾਸਤੇ ਨਾ, ਤੁਹਾਡੀ ਫਾਜ਼ਤ ਵਾਸਤੇ ਆਏ ਸੀ ਹੈ, ਤੇ ਤੁਸੀਂ ਬਹਿ ਜਾਓ ਜੇ ਪਿੰਡ ਦੇ ਵਿੱਚ। ਮੁੜ ਕੇ ਫਿਰ ਜਾ ਕੇ ਬਹਿ ਗਿਆ ਸੀ ਉਹਨਾਂ ਦੇ ਕਹਿਣੇ ਤੇ। ਫਿਰ ਉਹਦੇ ਬਾਅਦ ਫਿਰ ਪੈਸੇ ਇਕੱਠੇ ਕਰਕੇ ਥਾਣੇਦਾਰ ਨੂੰ, ਤੇ ਫਿਰ ਜਾ ਕੇ ਨਾ। ਅੱਛਾ, ਉਸ ਤੋਂ ਬਾਅਦ ਫਿਰ ਉੱਥੇ ਬਹਿ ਕੇ ਫਿਰ ਥਾਣੇਦਾਰ ਨੂੰ ਇਕੱਠੇ ਪੈਸੇ ਹੋਏ, ਦੇ ਕੇ ਫਿਰ ਅਮਨ ਤੇ ਸਕੂਨ ਦੇ ਨਾਲ ਤੁਸੀਂ ਇੱਥੇ ਪਹੁੰਚੇ। ਆਏ ਅਮਨ ਨਹੀਂ ਇਨਸ਼ਾਅੱਲਾ। ਹੋਰ ਸਾਡੇ ਪੱਲੇ ਕੋਈ ਨਹੀਂ ਸੀ। ਹੁਣੇ ਦੱਸੋ ਵੀ ਕਿਆ ਆਦੇ ਪਿੰਡ ਜਾਣਾ ਚਾਹੁੰਦੇ ਹੋ? ਜਿਹੜੇ ਖਾਬਾਂ ਜਾਂਦੇ ਹੋ ਆਮ ਹਾਂ, ਜਾਣਾ ਚਾਹੁੰਦੇ ਮੈਂ ਹੋ? ਦੇਖਣਾ ਚਾਹਨਾ ਇੱਕ ਚੀਜ਼ ਦਾ, ਵੱਡੀ ਚੀਜ਼ ਅੱਲਾ ਦੀ ਪਾਕ ਕਲਾਮ ਹੈ ਜਿਹੜੀ ਨਾ, ਉਹ ਮੈਂ ਖੁਆਬ 'ਚ ਕਈ ਵਾਰੀ ਦੇਖ ਚੁੱਕਾ। ਪਾਕ ਕਲਾਮ ਕਿਵੇਂ ਖਾਬ ਵਿੱਚ? ਪਾਕ ਕੁਰਾਨ ਮਜੀਦ ਜੀ ਜੀ। ਉਹ ਦਫਨ ਕੀਤੇ ਉਹਨੇ ਜਿੱਥੇ। ਕਿਹਨੇ ਦਫਨ ਕੀਤੇ? ਮੈਂ ਹੱਥੀਂ ਆਪ। ਉਹ ਕਿਸ ਤਰ੍ਹਾਂ ਕਦਨ ਕੀਤੇ ਸਨ? ਹੈ ਕਦਨ ਕੀਤੇ ਕੁਰਾਨ? ਉਹ ਮਸਜਿਦ ਦਾ ਤਕੀਆ ਹੁੰਦਾ ਨਹੀਂ ਪਿੰਡਾਂ ਦਾ, ਜੀ ਜੀ। ਉਹਦੇ ਨਾਲ ਮਸਜਿਦ ਆ, ਮਸਜਿਦ ਦੇ ਨਾਲ ਛੋਟਾ ਜਿਹਾ ਕਬਰਸਤਾਨ ਆ। ਮਕਸਦ ਇੰਨਾ ਲਾ ਲਓ ਜਿੰਨਾ ਕੋਠਾ ਹੈਗਾ ਸਾਰਾ, ਠੀਕ ਹੈ। ਐਡਾ ਕਬਰਸਤਾਨ ਆ, ਤੇ ਉਹਦੇ ਵਿੱਚ ਬੱਚੇ ਜਿਹੜੇ ਸੀ ਨਾ ਛੋਟੀ ਉਮਰ ਦੇ, ਉਹ ਉੱਥੇ ਦਫਨ ਕਰ ਦਿੰਦੇ ਪਿੰਡ 'ਚ। ਬਾਹਰ ਵੱਡੇ ਕਬਰਸਤਾਨ ਨਹੀਂ ਸੀ ਜਾਂਦੇ ਬੱਚੇ ਨੂੰ ਲੈ ਕੇ, ਉਸੇ ਤਕੀਏ ਤੋਂ ਛੋਟੇ ਜਿਹੜੇ ਬੱਚੇ ਸਨ ਉੱਥੇ ਦਫਨ ਕਰ ਉੱਥੇ ਹੀ ਦਫਨ ਕਰ ਦਿੰਦੇ ਸੀ। ਤੇ ਉਹ ਤੇ ਚੰਗੀ ਤਰ੍ਹਾਂ ਯਾਦ ਹੈ ਨਾ ਮੈਨੂੰ, ਇਹ ਤਾਂ ਭੁੱਲ ਹੀ ਨਹੀਂ ਸਕਦਾ। ਜੋ ਮਰਜੀ ਬਣ ਜਾਏ, ਪਿੰਡ ਭਾਵੇਂ ਨਵੇਂ ਬੱਸੇ ਹੋਣੇ ਨੇ, ਉਹ ਤਕੀਆ ਤੁਹਾਨੂੰ ਯਾਦ ਰਸ? ਤਕੀਆ ਯਾਦ ਕਰ। ਤੇ ਕੁਰਾਨ ਜੀ ਦਾ ਕਿਵੇਂ ਫਿਰ ਕੋ ਕੀ ਦੱਸਦੇ? ਉਹ ਅਸੀਂ ਦਫਨ ਕੀਤੇ ਸੀ ਕਿ ਹੁਣ ਇਸ ਵੇਲੇ ਤੇ ਦਰਿਆ ਵੱਲ ਜਾ ਨਹੀਂ ਸਕਦਾ ਬੰਦਾ, ਖਤਰਾ ਸੀ। ਤੇ ਉਹ ਫਿਰ ਵਾਲਦ ਸਾਹਿਬ ਤੇ ਮੇਰਾ ਤਾਏ ਦਾ ਲੜਕਾ, ਇਹਦੇ ਵਾਂਗ ਜਵਾਨ ਸੀ, ਬਸ ਮੈਂ ਤੇ ਅਜੇ ਹਲਕਾ ਸੀ। ਤੇ ਉਹ ਫਿਰ ਅਸੀਂ ਇਕੱਠੇ ਹੋ ਕੇ ਨਾ, ਅਸੀਂ ਉਹ ਕਬਰਸਤਾਨ 'ਚ ਨਾ, ਇੱਕ ਇਸ ਤਰ੍ਹਾਂ ਪੱਕੀ ਕਬਰ ਸੀ, ਉਹਦੇ ਨਾਲ ਇੰਨਾ ਕੁ ਟੋਆ ਕੱਢਿਆ ਡੂੰਘਾ, ਬਸ 2 ਫੁੱਟ, ਉਹਦੇ ਵਿੱਚ ਰੱਖ ਕੇ ਨਾ ਸੰਦੂਕੜੀਆਂ ਐਰੜੀਆਂ, ਉਹਨਾਂ ਦੇ ਵਿੱਚ ਉੱਤੇ ਗੁਲਾਬ ਗਲੂ ਚੜੇ, ਸਭ ਕੁਝ ਹੁੰਦਾ, ਉੱਤੇ ਮਿੱਟੀ ਪਾਤੀ, ਅੱਲਾ ਅੱਲਾ ਕਬਰ 'ਚ ਦਫਨਾਤ। ਉਹ ਹੁਣ ਤੁਹਾਨੂੰ ਕੁਰਾਨ ਵੀ ਜ਼ਿਆਦਾ ਯਾਦ ਆਉਂਦੇ? ਅੱਛਾ 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 ਅੱਛਾ। ਬਹੁਤ ਸਾਰੀ ਮੈਂ ਦੇਖ ਚੁੱਕਾ। ਖਾਬ ਵੀ ਤੁਹਾਨੂੰ ਕੁਰਾਨ ਜੀ ਦੋ ਨਜ਼ਰ ਆਉਂਦੇ? ਅੱਛਾ ਅੱਛਾ ਅੱਛਾ। ਤੇ ਮੈਂ ਇਹ ਚਾਹਨਾ ਕਿ ਅੱਲਾ ਕਰੇ ਕੋਈ ਐਸਾ ਵਕਤ ਹੋਵੇ ਕਿ ਉਹ ਦੇਖ ਤੇ ਲੈਵੇ ਨਾ ਬੰਦਾ ਅੱਲਾ ਦੀ ਪਾਕ ਕਲਾਮ। ਲੋਕੀ ਤਾਂ ਦਰਿਆ ਬੁਰਦਾ ਕਰ ਦਿੰਦੇ ਸੀ, ਉਸ ਵੇਲੇ ਵਕਤ ਨਹੀਂ ਸੀ, ਤੇ ਉਹ ਦਫਨ ਕਰ ਦਿੱਤੇ ਕਬਰਸਤਾਨ 'ਚ ਬਸ। ਬਾਕੀ ਪਿੰਡ ਵੀ ਵੇਖਣਾ ਚਾਹੁੰਦੇ ਹੋ, ਮਿਲਣਾ ਚਾਹੁੰਦੇ ਹੋ? ਜਿਹੜੇ ਪੁਰਾਣੇ ਪਿੰਡ ਵੇਖਣਾ ਚਾਹੁੰਦੇ ਹਾਂ, ਔਖੇ ਹੀ ਰਹੇ ਹੋਣ। ਮਕਸਦ ਜਿਹੜੇ ਹੁਣ ਉਹ ਜਿਹੜੇ ਸੀ ਨਾ ਉਸ ਵੇਲੇ ਦੇ ਸਿੱਖ, ਉਹਨਾਂ 'ਚੋਂ ਤਾਂ ਬਚਿਆ ਹੀ ਕੋਈ ਨਹੀਂ ਹੋਣਾ, ਕਿਉਂਕਿ ਸਾਡੇ ਵਾਲ ਦੀ ਉਮਰ ਦੇ ਜਿਹੜੇ ਸੀ ਸਿੱਖ, ਹੁਣ ਅਸੀਂ ਚੌਥੀ ਪੀੜ੍ਹੀ 'ਚ ਚੱਲੇ ਹਾਂ ਪਾਕਿਸਤਾਨ, ਤੇ ਚੌਥੀ ਪੀੜ੍ਹੀ ਹੈ ਸਾਡੀ। ਸਾਡਾ ਵਾਲਦ, ਫਿਰ ਅਸੀਂ, ਫਿਰ ਇਹਨਾਂ ਦੀ ਅੱਗੇ ਔਲਾਦ, ਚੌਥੀ ਪੀੜ੍ਹੀ ਹੋ ਗਈ। ਤੇ ਕੀ ਆਖਦੇ ਜੇ ਮੋਦੀ, ਉਹਦੇ ਵਜ਼ੀਰ ਆਜ਼ਮ ਨਰਿੰਦਰ ਸਿੰਘ ਮੋਦੀ ਹੈ, ਇਹਦੇ ਇਮਰਾਨ ਖਾਨ, ਕਿਉਂਕਿ ਬਾਰਡਰ ਨਰਮ ਕਰ ਦੇਣ ਤੁਹਾਡੇ ਜੇ ਬਜ਼ੁਰਗਾਂ ਤੋਂ, ਹੁਣ ਕੀ ਖਤਰਾ ਹੈ? ਆਪਣੇ ਪਿੰਡਾਂ ਨੂੰ ਇਹ ਜੇ ਜਾ ਲੈਣ, ਉੱਥੋਂ ਵਾਲੇ ਇੱਥੇ ਆ ਜਾਣ, ਆਮ ਮਕਸਦ ਰਾਹਦਾਰੀ ਮਿਲ ਜਾਏ, ਆਮ ਚੱਲ ਜਾਣ, ਕੋਈ ਡਰ ਨਹੀਂ। ਤੁਹਾਨੂੰ ਅੱਜ ਰਾਹਦਾਰੀ ਵੀਜ਼ਾ ਤੁਹਾਡਾ ਦੇ ਦੇਣ ਤੇ ਤੁਸੀਂ ਅੱਜ ਆਪਣੇ ਪਿੰਡ ਚਲੇ ਜਾਓ, ਬਿਲਕੁਲ ਪਿੰਡ ਜਾ ਸਕਦੇ, ਭੁੱਲੇ ਨਹੀਂ ਅਸੀਂ। ਲੋ ਜੀ, ਐਸੀ ਅੱਜ ਦੀ ਇੱਕ ਲੋਕ ਕਹਾਣੀ ਅਸੀਂ ਕਹਿ ਸਕਦੇ ਹਾਂ, ਇੱਥੋਂ ਦੇ ਲੋਕਾਂ ਦੀ ਇੱਕ ਸੱਚੀ ਦਾਸਤਾਨ ਜੋ ਉਹਨਾਂ 'ਤੇ ਵਾਪਰੀ, ਕਿਵੇਂ ਸਾਰੀ ਹਯਾਤੀ ਆਪਣੇ ਪਿੰਡ ਦੇ ਵਿੱਚ ਉਹ ਫਿਰਦੇ ਰਹੇ, ਔਰ ਦੱਸਦੇ ਨੇ ਕਿ ਸ਼ਾਇਦ ਹੀ ਕੋਈ ਇੱਕ ਤੋਂ ਦੂਜੀ ਰਾਤ ਹੋਵੇ ਜਦੋਂ ਮੈਂ ਆਪਣੇ ਪਿੰਡ ਦੇ ਵਿੱਚ ਨਹੀਂ ਆਉਂਦਾ। ਤੇ ਇਤਨੀ ਜੁੜਤ ਤੇ ਮਿੱਟੀ ਦੇ ਨਾਲ, ਜ਼ਹਿਰੀ ਗੱਲ ਹੈ, ਫਿਤਰੀ ਅਮਲ ਹੈ ਕਿ ਇਨਸਾਨ ਦੀ ਹੁੰਦੀ ਹੈ। ਔਰ ਜਿਹੜੀ ਇੱਕ ਅਖੀਰ ਤੇ ਗੱਲ ਅਸੀਂ ਕਰਦੇ ਹਾਂ ਉਹ ਇਹੀ ਹੈ ਕਿ ਇਸ ਦੋਨੋਂ ਦੇਸ਼ਾਂ ਦੇ ਵਿੱਚ ਜਿਹੜੀਆਂ ਹੱਦਾਂ ਸਰਹੱਦਾਂ ਹਨ, ਅਸੀਂ ਉਸ ਨੂੰ ਮੰਨਦੇ ਹਾਂ ਕਿ ਕਾਇਮ ਰਹਿਣ। ਜੋ ਉਧਰ ਇੰਡੀਆ ਬਣ ਗਿਆ, ਇੱਧਰ ਪਾਕਿਸਤਾਨ ਬਣ ਗਿਆ, ਉਧਰ ਵੀ ਪੰਜਾਬ ਅੱਧਾ ਹੈ, ਪੰਜਾਬ ਇੱਧਰ ਵੀ ਅੱਧਾ ਹੈ। ਤੇ ਜਿਹੜੇ ਲੋਕ ਉੱਥੋਂ ਉੱਠ ਕੇ ਆਏ ਜਾਂ ਇੱਥੋਂ ਉੱਠ ਕੇ ਉੱਥੇ ਗਏ, ਥੋੜ੍ਹੀ ਜਿਹੀ ਉਹਨਾਂ ਵਾਸਤੇ ਆਸਾਨੀ ਕਰ ਦਿਓ ਕਿ ਜਿਹੜੇ ਬਜ਼ੁਰਗ ਅੱਜ ਵੀ ਜਿੰਦੇ ਨੇ। ਮੈਂ ਪਿੱਛੇ ਤੁਹਾਨੂੰ ਹਾਜੀ ਨਜ਼ਰ ਉਮਰ ਸਾਹਿਬ ਦਾ ਮੈਂ ਇੰਟਰਵਿਊ ਕੀਤਾ ਸੀ, ਜਿਨ੍ਹਾਂ ਦੀ ਉਮਰ 100 ਸਾਲ ਤੋਂ ਉੱਤੇ ਹੈ।
ਹਾਜੀ ਨਜ਼ਰ ਉਮਰ ਸਾਹਿਬ ਵੀ ਉਹੀ ਹੈ ਕਿ ਉਹ ਵੀ ਤੜਪਦੇ ਨੇ ਕਿ ਇਹ ਮੈਨੂੰ ਅਗਰ ਇਹ ਰਾਹਦਾਰੀ ਖੁੱਲ ਜਾਵੇ, ਬਾਰਡਰ ਖੋਲ ਦੇਣ ਤੇ ਮੈਂ ਆਪਣੇ ਪਿੰਡ ਬਿਲਕੁਲ ਮੈਂ ਅੱਪੜ ਜਾਵਾਂ। ਮੈਂ ਆਪਣੀ ਉਹ ਕਹਿੰਦੇ ਸੀ ਕਿ ਆਪਣੀ ਮਾਂ ਦੀ ਕਬਰ ਤੋਂ ਮੈਂ ਉਹ ਹਾਜ਼ਰੀ ਦੇਣਾ ਚਾਹੁੰਦਾ, ਮੇਰੀ ਮਾਂ ਦੀ ਕਬਰ ਉੱਥੇ ਹੈ। ਇਸੇ ਤਰੀਕੇ ਨਾਲ ਇਹ ਕਹਿੰਦੇ ਨੇ ਕਿ ਮੇਰਾ ਉੱਥੇ ਦੇ ਜਿਹੜਾ ਤਕੀਆ ਸੀ ਕਬਰਸਤਾਨ ਦੇ ਨਾਲ, ਇੱਕ ਛੋਟਾ ਕਬਰਸਤਾਨ ਜਿਹੜਾ ਸੀ, ਉੱਥੇ ਮੈਂ ਕੁਰਾਨ ਜੀ ਜਿਹੜੇ ਸਾਰੇ ਸਨ ਮੈਂ ਉਹ ਦਫਨ ਕੀਤੇ ਸੀ ਕਿ ਇਹਨਾਂ ਨੂੰ ਅਸੀਂ ਲਿਜਾ ਤੇ ਸਕਦੇ ਨਹੀਂ, ਇਹਨੂੰ ਮੈਂ ਇੱਥੇ ਦਫਨ ਕਰਦੇ ਹਾਂ, ਬਾਅਦ ਦੇ ਵਿੱਚ ਕਿਤੇ ਮੈਂ ਵਾਪਸ ਆਵਾਂਗਾ ਤੇ ਅਸੀਂ ਕੱਢ ਲਵਾਂਗੇ ਔਰ ਇਹ ਫਿਰ ਸਾਡੇ ਘਰ ਦੇ ਅੰਦਰ ਜਿਵੇਂ ਬਾਕੀ ਦੇ ਪਾਕ ਕਿਤਾਬ ਹੁੰਦੀ ਹੈ ਇਹਨਾਂ ਨੂੰ ਅਸੀਂ ਲੈ ਜਾਵਾਂਗੇ। ਹੁਣ ਉਹ ਕਹਿੰਦੇ ਨੇ ਕਿ ਮੈਨੂੰ ਉਹ ਕੁਰਾਨ ਜੀਤ ਮੈਂ ਖਾਬਾਂ ਦੇ ਵਿੱਚ ਮੈਂ ਉਹ ਜਾ ਕੇ ਦੇਖਦਾ ਹਾਂ। ਤੇ ਇੱਕ ਜਿਹੜੀ ਮਿਹਰਬਾਨੀ ਹੈ, ਅਗਰ ਇਸ ਚੈਨਲ ਰਾਹੀਂ ਹੀ ਕੋਈ ਵੱਡੇ ਜਿਨ੍ਹਾਂ ਦੇ ਇਖਤਿਆਰਾਂ ਦੇ ਵਿੱਚ ਇਹ ਗੱਲ ਹੈ ਤੇ ਇਹਨਾਂ ਬਜ਼ੁਰਗਾਂ ਦੇ ਅਗਰ ਵੀਜ਼ੇ ਲਈ ਕੁਝ ਹੋ ਜਾਵੇ ਔਰ ਨਾਲ ਇਹਨਾਂ ਦਾ ਬੇਟੇ ਦਾ ਇਤਮਾਮ ਹੋ ਜਾਵੇ ਤੇ ਇਹ ਕਹਿੰਦੇ ਨੇ ਸਾਨੂੰ ਅਗਰ ਅੱਜ ਇਤਮਾਮ ਹੋ ਜਾਵੇ ਤੇ ਕੱਲ ਅਸੀਂ ਆਪਣੇ ਪਿੰਡ ਚਲੇ ਜਾਵਾਂਗੇ ਔਰ ਉਹ ਪਿੰਡ ਮੈਂ ਦੇਖਾਂਗਾ ਔਰ ਜਿੱਥੇ ਮੈਂ ਉਹ ਕੁਰਾਨ ਜੀਤ ਮੈਂ ਦਫਨ ਕੀਤੇ ਸੀ ਮੈਂ ਉਹ ਕੁਰਾਨ ਜੀਤ ਲੈ ਆਵਾਂਗਾ। 47 ਦੀਆਂ ਦਾਸਤਾਨਾਂ ਤੁਸੀਂ ਹਮੇਸ਼ਾ ਸੁਣਦੇ ਰਹਿੰਦੇ ਹੋ, ਸੱਚ ਦੀਆਂ ਦਾਸਤਾਨਾਂ, ਇਹ ਉਹ ਤਾਰੀਖ ਹੈ ਜਿਹੜੀ ਇਹ ਤਾਰੀਖ ਅਸੀਂ ਵੀਡੀਓ ਰਾਹੀਂ ਅਸੀਂ ਲਿਖ ਰਹੇ ਹਾਂ। ਬਹੁਤ ਸਾਰੇ ਲੋਕ ਕਿਤਾਬਾਂ ਰਾਹੀਂ ਲਿਖਦੇ ਨੇ ਲੇਕਿਨ ਆਉਣ ਵਾਲਾ ਵੀਡੀਓ ਸੁਣਨ ਦਾ ਹੋਏਗਾ। ਸੋ ਤੁਹਾਡੇ ਨੇੜੇ ਵੀ ਕੋਈ ਐਸੀ ਕਹਾਣੀ ਹੈ ਜਿਹੜੇ ਅਜੇ ਵੀ ਆਪਣੀ ਮਿੱਟੀ ਦੇ ਨਾਲ ਉਸੇ ਤਰੀਕੇ ਨਾਲ ਜਿਨ੍ਹਾਂ ਦੀ ਜੁੜਤ ਹੈ ਔਰ ਉਹ ਇਹ ਸੱਚ ਦੱਸਣਾ ਚਾਹੁੰਦੇ ਨੇ ਬਗੈਰ ਕਿਸੇ ਲੱਗੀ ਲਿਪਟੀ ਦੇ। ਸਾਡਾ ਕੋਈ ਯਕਤਰਫਾ ਸੱਚ ਨਹੀਂ ਹੈ, ਅਸੀਂ ਇਹ ਨਹੀਂ ਚਾਹੁੰਦੇ ਕਿ ਤੁਸੀਂ ਕਿਸੇ ਦੀ ਸਾਈਡ ਲਵੋ, ਅਸੀਂ ਚਾਹੁੰਦੇ ਜੋ ਹਕੀਕਤ ਹੈ ਉਸ ਵੇਲੇ ਜੋ ਵਾਪਰੀ ਹੈ ਉਹ ਦੱਸੋ ਤਾਂ ਕਿ ਇੱਕ ਸਾਈਡ ਤੇ ਨਿਸਾਬੀ ਅਗਰ ਤਾਰੀਖ ਲਿਖੀ ਜਾ ਰਹੀ ਹੈ ਤੇ ਦੂਸਰੀ ਸਾਈਡ ਤੇ ਲੁਕਾਈ ਦੀ ਤਾਰੀਖ ਵੀ ਲਿਖੀ ਜਾਵੇ। ਕੋਈ ਤੁਹਾਨੂੰ ਕੋਈ ਸੁਣਾ ਕਿ ਮੌਲਵੀ ਗੁਲਾਮ ਰਸੂਲ ਦਾ ਕਲਾਮ ਬੜਾ ਯਾਦ ਹੈ ਤੇ ਕੋਈ ਸੁਣਾਓ ਨਾ ਜ਼ਰਾ। ਰੋ ਰੋ ਲਿਖੀਏ ਚਿੱਠੀਏ ਦਰਦ ਭਰੀਏ, ਪਤਾ ਨਹੀਂ ਪਰਦੇਸ ਦੇ ਵਾਸਿਆਂ ਦਾ, ਪੇਰਾ ਗੱਤ ਪ੍ਰਾਣਿਆ ਸੱਜਣਾ ਹੋਏ ਚੱਲ ਪੁੱਛ ਲੈ ਦਾ ਹਾਲ ਉਦਾਸੀਆਂ ਦਾ। ਤੇਰੇ ਹਿਜਰ 'ਚ ਚੜ੍ਹਦੇ ਕਾਲਜੇ ਸਾੜਨਾ ਰੋਟੀਆਂ ਜਿਵੇਂ ਕਵਾਸੀਆਂ ਦਾ, ਲੈ ਜਾ ਸੁੱਖ ਸੜੇੜਾ ਦਰਦ ਭਰਿਆ ਅੱਖੀ ਰੋਂਦੀਆਂ ਦੀਦ ਪਿਆਸੀਆਂ ਦਾ। ਵਾਹ 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 ਵਾਹ। ਤੇਰੀ ਮਰੇ ਜੋੜੀ ਵੇ ਤੂੰ ਰਵੇ ਰੰਡਾ, ਕਦੀ ਪਾਸ ਆਵੇਂ ਮੁੜ ਪਾਸ ਮੇਰੇ ਮਿਲਿਆ ਨਵੀਂ ਸੁਹਾਗ ਦਾ ਧਰਮ ਤੱਕਾ, ਨਦੀਓਂ ਪਾਰ ਹੋ ਗਏ ਮਹੂ ਮੇਰੇ। ਜਿਹੜੀ ਜੰਝ ਫਰਾਕ ਦੇ ਜਾਂਜੀਆਂ ਦੀ ਛੁੱਟਾ ਦੇਸ ਸਾਡਾ ਦੇਸ਼ ਹੀ ਛੁੱਟ ਗਿਆ। ਛੁੱਟਾ ਦੇਸ਼ ਪ੍ਰਦੇਸ਼ ਵਿੱਚ ਪੈ ਡੇਰੇ, ਜੇ ਤੈਨੂੰ ਚਾਹ ਦੀਦਾਰ ਦੀ ਇੱਕ ਵਾਰੀ ਮੈਂ ਵੱਲ ਮੋੜ ਵਾਗਣ ਸਾਡਾ ਡੁੱਕ ਨੇੜੇ। ਵਾਹ ਵਾਹ। ਇਹ ਚਿੱਠੀ ਸੀ ਬਹੁਤ ਦਰਦਨਾਕ, ਮੈਨੂੰ ਥੋੜੀ ਯਾਦ ਹੈ, ਬੜੀ ਪੁਰਾਣੀ। ਉਹਨੇ ਆਪਣੇ ਦੋਸਤ ਨੂੰ ਲਿਖਦਾ ਮਰਨ ਦੇ ਵਕਤ, ਉਹ ਮੌਲਵੀ ਹੋਇਆ, ਉਹਨੇ ਯੂਸਰਾ ਸਲਾਮ ਤਫਸੀਰੀ ਜਿਹੜੀ ਕਿਤਾਬ ਹੈ ਨਾ ਉਹ ਲਿਖੀ, ਤੁਸੀਂ ਪੜ੍ਹੀ ਨਹੀਂ ਹੋਣੀ, ਜੇ ਪੜ੍ਹੋ ਤਾਂ ਰੋਣ ਆ ਜਾਂਦਾ ਬੰਦੇ ਨੂੰ। ਇੱਕ ਦਿਨ ਯੂਸਫ ਬੰਦੀ ਖਾਨੇ ਗਮਾਂ ਸਤਾਇਆ ਹੋਇਆ, ਬਾਹਰ ਨਰਜ ਰੋਕੇ ਬੈਠਾ ਬੁਰਖਾ ਪਾਇਆ ਹੋਇਆ, ਕਰਵਾਨਾ ਦਾ ਡੇਰਾ ਉਤਵਲ ਸ਼ਾਮ ਦੀ ਵਰੋਂ ਆਇਆ, ਵਤਨੀ ਲੋਕ ਨਜ਼ਰ ਵਿੱਚ ਆਏ ਯੂਸਫ ਜਲੇ ਉਛਲਾਇਆ। ਯਾਨੀ ਇਹ ਜਿਸਲੇ ਜਾਂਦੇ ਨਾ ਭਾਈ ਸਿੱਟ ਕੇ ਖੂਹ 'ਚ ਤੇ ਅੱਗਿਓਂ ਇੱਕ ਕਾਫਲਾ ਆਉਂਦਾ ਉਹਨੂੰ ਲੈ ਜਾਂਦੇ ਕੱਢ ਕੇ, ਉਹ ਫਿਰ ਭਾਈ ਫਿਰ ਮਗਰ ਜਾਂਦੇ ਕਿ ਇਹ ਬੰਦਾ ਜਿਹੜਾ ਸਾਡਾ ਚੋਰੀਆਂ ਕਰਦਾ ਹੈ, ਬੰਦਾ ਇਸ ਤਰ੍ਹਾਂ ਦਾ ਵਾ, ਉਹ ਤਾਂ ਸਮਾਨ ਲਾਉਂਦੇ ਉਹਨੂੰ 20 ਰੁਪਈਆਂ ਦੇ ਵੇਚਦੇ ਆਉਂਦੇ। 20 ਧਰਮ